ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਘੋਲੇ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ ਜਾਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਤ ਸਰੀ ਮਹੱਲਾ ਚੌਥਾ। ਹਮ ਬਾਰਿਕ ਕਛੂ ਨਾ ਜਾਣਹਿ ਗਤ ਮਿਤ ਤੇਰੇ ਮੂਰਖ ਮੁਗਧ ਆਨਾ। ਹਰ ਕਿਰਪਾ ਧਾਰ ਦੀਜੈ ਮਤ ਊਤਮ
ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਗੁਰ ਖਿਨ ਖਿਨ ਪ੍ਰੀਤ ਲਗਾਵਹੁ ਮੇਰੇ ਹੀਅਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤੈਨ ਧੁਰ ਭਾਗ ਪੁਰਾਨਾ ਤੈਨ ਹਮ ਚਰਨ ਸਰੇ ਵਹਿ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਨਾਨਕ ਜਨ ਵਿਛਰਿਆ ਚਿਰੀ ਮਲਾਨਾ ਧੰਨ ਧੰਨ ਸਤਿਗੁਰ ਜਨ ਨਾਮ ਦਿਰੜਾਇਆ ਜਨ ਨਾਨਕ ਤਿਸ ਕੁਰਬਾਨਾ ਹਮ ਬਾਰਿਕ ਕਾਸ਼ੂ ਨਾ ਜਾਣਹਿ ਗਤ ਮਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ, ਕਿਉਂਕਿ ਜੀਵਨ ਦੇ ਅੰਦਰ ਸੰਗਤ ਜੀ ਕਈ ਵਾਰ ਕੋਈ ਮਨੁੱਖ ਵਪਾਰ ਕਰਦਾ, ਕਦੇ ਲਾਭ ਹੁੰਦਾ ਕਦੇ ਨੁਕਸਾਨ ਹੁੰਦਾ, ਕਦੇ ਫਾਇਦਾ ਹੋ ਜਾਂਦਾ ਕਦੇ ਘਾਟਾ ਪੈ ਜਾਂਦਾ। ਸੰਸਾਰ ਦੇ ਜਿਤਨੇ ਵੀ ਤਰ੍ਹਾਂ ਦੇ ਵਪਾਰ ਹਨ ਉਹਨਾਂ ਵਿੱਚ ਜਿਹੜੇ ਪਏ ਹੋ ਘਾਟੇ ਉਹ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਪੂਰੇ ਹੋ ਜਾਂਦੇ ਆ। ਪਰ ਜੀਵਨ ਦੇ ਅੰਦਰ ਜੋ ਹਰ ਰੋਜ਼ ਨਿਤਾ ਪ੍ਰਤੀ ਸਵਾਸ 24,000 ਸਵਾਸ ਮਨੁੱਖ ਦੇ ਬੀਤਦੇ ਜਾ ਰਹੇ ਨੇ, ਇਹ ਜੋ ਦਿਨ ਬਰ ਦਿਨ ਮਨੁੱਖ ਨੂੰ ਘਾਟਾ ਪੈ ਰਿਹਾ ਹੈ, ਇਹ ਘਾਟਾ ਕਦੇ ਵੀ ਸਾਧ ਸੰਗਤ ਜੀ ਪੂਰਾ ਨਹੀਂ ਹੋ ਸਕਦਾ। ਦੁਨੀਆ ਦੇ ਹਰ ਇੱਕ ਵਪਾਰ ਦੇ ਵਿੱਚ ਕਦੇ ਘਾਟਾ ਤੇ ਕਦੇ ਵਾਧਾ ਹੁੰਦਾ ਹੈ। ਜੇ ਘਾਟਾ ਪੈ ਗਿਆ ਤਾਂ ਕਿਸੇ ਨਾ ਕਿਸੇ ਜ਼ਿੰਦਗੀ ਦੇ ਮੋੜ ਤੇ ਪੂਰਾ ਹੋ ਜਾਊਗਾ, ਪਰ ਇਹ ਜੀਵਨ ਦੇ ਅੰਦਰ ਮਿਲੇ ਹੋਏ ਅਮੋਲਕ ਸਵਾਸ, ਜ਼ਿੰਦਗੀ ਦਾ ਮਿਲਿਆ ਹੋਇਆ ਅਮੋਲਕ ਸਮਾਂ, ਸ਼ੁਭ ਅਵਸਰ, ਇਹ ਹੱਥੋਂ ਖੁੰਝ ਗਿਆ, ਦੁਬਾਰਾ ਨਹੀਂ ਕਦੇ ਹੱਥ ਆਉਣ ਵਾਲਾ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸੁਭਾਗ ਬਖਸ਼ਿਆ ਹੈ।
ਇਹ ਸਮੇਂ ਨੂੰ ਹੋਰ ਵੀ ਸੁਭਾਗਾ ਬਣਾਉਣ ਦੇ ਲਈ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੀਏ। ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਦੇ ਰਹੇ ਹੈ, ਪਿਆਰ ਸਹਿਤ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਹਮ ਬਾਰਿਕ ਕਛੂ ਨਾ ਜਾਣਹਿ ਗਤ ਮਿਤ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੈਤ ਸ੍ਰੀ ਰਾਗ ਅੰਦਰ ਪਾਵਨ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹੈ। ਇਹ ਸ਼ਬਦ ਸ੍ਰੀ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਸੀ। ਇਸ ਪਾਵਨ ਸ਼ਬਦ ਦੀ ਉਥਾਨਕਾ ਹੈ ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਂਦਵਾਲ ਸਾਹਿਬ ਵਿਖੇ ਗਏ ਸਨ। ਉਥੇ ਭੱਲਿਆਂ ਦੀ ਵੰਸ਼ ਭਾਵ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਪਰਿਵਾਰ ਸੀ, ਤਿਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀਵਨ ਦੇ ਅੰਦਰ ਅਵਗੁਣਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਜਿੱਥੇ ਹੋਰ ਵੀ ਪਿਆਰ ਭਰੀ ਸਿੱਖ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਕਰਨ ਵਾਸਤੇ ਆਏ, ਇਹ ਸਭ ਨੇ ਮਿਲ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ ਹੈ, ਮਹਾਰਾਜ ਜ਼ਿੰਦਗੀ ਵਿੱਚ ਅਵਗੁਣਾਂ ਦਾ ਕਿਵੇਂ ਤਿਆਗ ਕੀਤਾ ਜਾ ਸਕਦਾ ਹੈ। ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਰਾਹੀਂ ਉਪਦੇਸ਼ ਦਿੱਤਾ ਹੈ ਕਿ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਅਰਦਾਸ ਕੀਤੀ ਜਾਵੇ। ਜੀਵਨ ਦੇ ਅੰਦਰ ਭਾਵੇਂ ਮਨੁੱਖ ਗੁਣਵਾਨ ਹੈ, ਭਾਵੇਂ ਗਿਆਨਵਾਨ ਹੈ, ਚਾਹੇ ਸੂਝਵਾਨ ਹੈ, ਜ਼ਿੰਦਗੀ ਦੇ ਅੰਦਰ ਭਾਵੇਂ ਬਹੁਤ ਵੱਡਾ ਅਕਲਮੰਦ ਹੋਵੇ, ਭਾਵੇਂ ਬਹੁਤ ਵੱਡਾ ਸਿਆਣਪ ਵਾਲਾ ਹੋਵੇ, ਪਰ ਫਿਰ ਵੀ ਆਪਣੇ ਆਪ ਨੂੰ ਬੱਚਿਆਂ ਦੀ ਤਰ੍ਹਾਂ ਇਆਣਾ ਸਮਝਣਾ ਕਰੇ। ਮਹਾਰਾਜ ਮੈਂ ਬਾਲਕ ਹਾਂ, ਮੈਂ ਬੱਚਾ ਹਾਂ, ਬੇਸਮਝ ਹਾਂ, ਅਗਿਆਨੀ ਹਾਂ, ਮਹਾਰਾਜ ਮੇਰੇ ਕੋਲ ਕੋਈ ਵੀ ਚਤੁਰਤਾ ਨਹੀਂ ਹੈ। ਭਾਵ ਗੁਣ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਅਵਗੁਣਹਾਰਾ ਸਮਝੇ ਤਾਂ ਮਹਾਰਾਜ ਕਹਿੰਦੇ ਹਿਰਦੇ ਅੰਦਰ ਨਿਮਰਤਾ ਆਉਂਦੀ ਹੈ। ਨਿਮਰਤਾ ਕਰਕੇ ਹੀ ਅਵਗੁਣਾਂ ਦਾ ਤਿਆਗ ਕੀਤਾ ਜਾ ਸਕਦਾ ਹੈ। ਜੇ ਥੋੜਾ ਬਹੁਤਾ ਕਿਤੇ ਗੁਣ ਆ ਵੀ ਗਿਆ, ਉਹਦਾ ਹੰਕਾਰ ਕਰੀ ਜਾਵੇ, ਰਾਈ ਮਾਤਰ ਕਿਤੇ ਗੁਣ ਆ ਗਿਆ, ਉਹਦਾ ਹੀ ਬਾਰ-ਬਾਰ ਹੰਕਾਰ ਕਰੀ ਜਾਵੇ, ਬਾਰ-ਬਾਰ ਗੁਮਾਨ ਕਰੀ ਜਾਵੇ, ਤੇ ਫਿਰ ਜੀਵਨ ਦੇ ਅੰਦਰ ਕਦੇ ਮਨੁੱਖ ਅਵਗੁਣਾਂ ਦਾ ਤਿਆਗ ਨਹੀਂ ਕਦੇ ਵੀ ਕਰ ਸਕਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਹ ਉਪਦੇਸ਼ ਦਿੱਤਾ ਹੈ, ਇਹ ਸਮਝਾਇਆ ਹੈ, हे ਪ੍ਰਾਣਾ ਧਾਰੀ ਜੀਵ, ਪ੍ਰਮਾਤਮਾ ਤੋਂ ਮੰਗਣਾ ਕੀ ਹੈ। ਜੇ ਮੰਗਣਾ ਹੈ ਤੇ ਪ੍ਰਮਾਤਮਾ ਤੋਂ ਨਾਮ ਦੀ ਦਾਤ ਮੰਗ, ਪਰਮੇਸ਼ਰ ਦਾ ਜਸ ਮੰਗ। ਸਭ ਤੋਂ ਚੰਗੀ ਤੇ ਨਿੱਕੀ ਦਾਤ ਹੈ, ਸਭ ਤੋਂ ਪਰਮ ਦਾਤ ਹੈ। ਜਿੱਥੇ ਮੰਗਣ ਦੀ ਪ੍ਰਥਾ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਪਦੇਸ਼ ਦਿੱਤਾ, ਉੱਥੇ ਕੁਝ ਤਿਆਗਣ ਦੇ ਲਈ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਜ਼ਿੰਦਗੀ ਵਿੱਚ ਜਿੱਥੇ ਪਾਉਣ ਵਾਸਤੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਉੱਥੇ ਕੁਝ ਤਿਆਗ ਕਰਨ ਦੇ ਲਈ, ਕੁਝ ਜ਼ਿੰਦਗੀ ਵਿੱਚੋਂ ਛੱਡਣ ਵਾਸਤੇ ਵੀ ਮਹਾਰਾਜ ਜੀ ਨੇ ਸਮਝਾਇਆ। ਧਾਰਨ ਕੀ ਕਰਨਾ ਹੈ? ਸ਼ੁਭ ਗੁਣਾਂ ਨੂੰ। ਮੰਗਣਾ ਕੀ ਹੈ? ਪਰਮੇਸ਼ਰ ਦਾ ਨਾਮ। ਔਰ ਜ਼ਿੰਦਗੀ ਵਿੱਚ ਤਿਆਗ ਕੀ ਕਰਨਾ ਹੈ, ਛੱਡਣਾ ਕੀ ਹੈ? ਉਹ ਹਨ ਅਵਗੁਣ। ਕਿ ਮਹਾਰਾਜ ਸਾਡੇ ਅੰਦਰ ਸ਼ੁਭ ਗੁਣ ਆ ਜਾਣ, ਅਸੀਂ ਅਵਗੁਣਾਂ ਨੂੰ ਛੱਡ ਦਈਏ, ਇਹ ਸਾਡੇ ਤੇ ਕਿਰਪਾ ਕਰੋ। ਹਜੂਰ ਦਾ ਪਾਵਨ ਬਚਨ ਹੈ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮਾਗਣਾ। ਇਹ ਸਭ ਤੋਂ ਚੰਗੀ ਦਾਤ ਹੈ, ਪਰਮੇਸ਼ਰ ਦਾ ਜਸ ਮੰਗਣਾ। ਫਿਰ ਇਸ ਪੰਕਤੀ ਤੋਂ ਅਗਲਾ ਬਚਨ ਹੈ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ। हे ਜੀਵ, ਜ਼ਿੰਦਗੀ ਵਿੱਚ ਸਭ ਤੋਂ ਵੱਡਾ ਤਿਆਗ ਇਹ ਹੈ ਜਿਹੜਾ ਅਵਗੁਣਾਂ ਦਾ ਤਿਆਗ ਕਰਨਾ।
ਇਹ ਨਹੀਂ ਹੈ ਕਿ ਪਰਿਵਾਰ ਦੇ ਨਾਲ ਲੜ ਕੇ ਮਿਹਨਤ ਕਰਨ ਦੀ ਥਾਂ ਤੇ ਜ਼ਿੰਦਗੀ ਵਿੱਚ ਮਿਹਨਤ ਕਰਨ ਦਾ ਮਾਰਾ ਜੰਗਲਾਂ ਵਿੱਚ ਚਲਾ ਜਾਵੇ ਜੀ। ਇਹ ਤਾਂ ਸਾਰਾ ਹੀ ਬੰਧਨਾਂ ਦਾ ਘਰ ਹੈ। ਜੋ ਗ੍ਰਸਤੀ ਜੀਵਨ ਹੈ ਇਹ ਬੰਧਨਾਂ ਦਾ ਘਰ ਹੈ। ਮਹਾਰਾਜ ਕਹਿੰਦੇ ਐਵੇਂ ਨਹੀਂ, ਜੇ ਤਿਆਗ ਕਰਨਾ ਤੇ ਆਪਣੇ ਔਗੁਣਾਂ ਨੂੰ ਤਿਆਗ। ਇਹ ਨਹੀਂ ਕਿ ਘਰ-ਬਾਰ ਤਿਆਗ ਕੇ ਤੇ ਜੰਗਲਾਂ ਵਿੱਚ ਜਾ ਕੇ ਬੈਠ ਜਾਵੇ। ਇਦਾਂ ਤਿਆਗੀ ਨਹੀਂ ਕਦੇ ਬਣਿਆ ਜਾ ਸਕਦਾ ਕਿ ਮੈਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦਾ, ਮੈਂ ਤੇ ਕਿਸੇ ਨਾਲ ਬੋਲਦਾ ਵੀ ਨਹੀਂ ਆ। ਇਵੇਂ ਤਿਆਗ ਕਰਨ ਦੇ ਨਾਲ ਨਹੀਂ ਮਹਾਰਾਜ ਕਹਿੰਦੇ ਕਦੇ ਤਿਆਗੀ ਬਣਿਆ ਜਾ ਸਕਦਾ। ਭਗਤ ਰਸਨਾ ਦੁਆਰਾ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਹਜੂਰ ਕਹਿੰਦੇ ਹਨ ਕਿ ਜੇ ਤਿਆਗ ਕਰ ਦਿੱਤਾ ਧਨ ਦਾ, ਪਦਾਰਥਾਂ ਦਾ, ਕਿਉਂਕਿ ਮਨੁੱਖ ਕਪੜਾ ਤਿਆਗ ਸਕਦਾ, ਪਰਿਵਾਰ ਤਿਆਗ ਸਕਦਾ, ਧਨ ਤਿਆਗ ਸਕਦਾ, ਪਦਾਰਥਾਂ ਦਾ ਤਿਆਗ ਕਰ ਸਕਦਾ, ਪਰ ਇੱਕ ਆਪਣੇ ਅੰਦਰ ਦਾ ਮਾਣ ਨਹੀਂ ਕਦੇ ਵੀ ਤਿਆਗ ਸਕਦਾ। ਉਹ ਮਾਣ ਕਰਕੇ ਮਹਾਰਾਜ ਕਹਿੰਦੇ ਬੜੇ ਬੜੇ ਮੁਨੀ, ਰਿਖੀ, ਤਪ ਕਰਨ ਵਾਲੇ ਤਪਸਵੀ ਲੋਕ ਸੰਸਾਰ ਦੇ ਅੰਦਰ ਗਲ ਗਏ ਐ। ਜ਼ਿੰਦਗੀਆਂ ਤਿਨਾਂ ਨੇ ਬਰਬਾਦ ਕਰ ਲਈਆਂ। ਹੋਰ ਭਾਵੇਂ ਸਭ ਕੁਝ ਉਹਨਾਂ ਨੇ ਤਿਆਗ ਦਿੱਤਾ, ਪਰ ਆਪਣੇ ਅੰਦਰ ਦਾ ਮਾਣ ਨਹੀਂ ਕਦੇ ਵੀ ਤਿਆਗ ਸਕੇ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਹ ਬੜਿਆ ਬੜਿਆਂ ਨੂੰ ਖਾ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਾਣ ਜ਼ਿੰਦਗੀ ਵਿੱਚ ਤਿਆਗਣਾ ਔਰ ਨਾਮ ਨੂੰ ਜੀਵਨ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਇਹ ਜ਼ਿੰਦਗੀ ਦਾ ਅਸਲ ਮਨੋਰਥ ਹੈ। ਇਹ ਸਭ ਤੋਂ ਵੱਡਮੁੱਲੀ ਦਾਤ ਹੈ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਹੈ, हे ਪ੍ਰਾਣਾ ਧਾਰੀ ਜੀਵ, ਪ੍ਰਮਾਤਮਾ ਦੀ ਸਨਮੁਖ ਹੋ ਕਰਕੇ ਇਹ ਜੋਦੜੀ ਕਰਿਆ ਕਰ। हे ਸੱਚੇ ਪਾਤਸ਼ਾਹ, ਹਮ ਬਾਰਿਕ ਕਛੂ ਨਾ ਜਾਣਹ ਗਤ ਮਿਤ। ਮਹਾਰਾਜ ਅਸੀਂ ਬੱਚੇ ਹਾਂ, ਇਆਣੇ ਹਾਂ, ਅਲਪਗ ਹਾਂ। ਸਾਡੇ ਕੋਲ ਮਹਾਰਾਜ ਗਿਆਨ ਦੀ ਦਾਤ ਨਾ ਹੋਣੀ ਕਰਕੇ ਅਸੀਂ ਮਹਾਰਾਜ ਬੱਚਿਆਂ ਦੀ ਤਰ੍ਹਾਂ ਨਾਦਾਨ ਹਾਂ, ਬੇਸਮਝ ਹਾਂ। ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਗਤ ਮਿਤ ਮਰਜ਼ਾਦਾ ਹੈ, ਮਹਾਰਾਜ ਅਸੀਂ ਜਾਣਦੇ ਨਹੀਂ ਕਿਵੇਂ ਆਪ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ। हे ਪਰਮੇਸ਼ਰ, ਕਿਵੇਂ ਆਪ ਜੀ ਦੇ ਸਰੂਪ ਦੀ ਅਭੇਦਤਾ ਪਾਈ ਜਾ ਸਕਦੀ ਹੈ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ, ਕਿਉਂਕਿ ਮਹਾਰਾਜ ਅਸੀਂ ਬੱਚੇ ਹਾਂ, ਇਆਣੇ ਹਾਂ, ਬਾਲਕ ਹਾਂ ਤੇ ਗਰੀਬ ਨਵਾਜ ਜ਼ਿੰਦਗੀ ਵਿੱਚ ਬਾਰ-ਬਾਰ ਕਦਮ ਕਦਮ ਤੇ ਅਸੀਂ ਭੁੱਲਾਂ ਕਰਦੇ ਹਾਂ, ਕਿਉਂਕਿ ਅਸੀਂ ਭੁੱਲਣ ਹਾਰੇ ਹਾਂ। ਕਲਯੁਗੀ ਜੀਵ ਬਾਰ-ਬਾਰ ਮਹਾਰਾਜ ਅਸੀਂ ਭੁੱਲਾਂ ਕਰਦੇ ਹਾਂ। ਤੇ ਸੱਚੇ ਪਾਤਸ਼ਾਹ ਜੀ, ਜੇ ਅਸੀਂ ਭੁੱਲਣ ਹਾਰੇ ਬਾਰ-ਬਾਰ ਭੁੱਲਾਂ ਕਰਦੇ ਤੇ ਆਪ ਜੀ ਬਖਸ਼ਣ ਹਾਰੇ ਹੋ। ਸ਼ਰਨ ਆਇਆਂ ਨੂੰ ਆਪ ਜੀ ਮਹਾਰਾਜ ਬਖਸ਼ ਵੀ ਲੈਂਦੇ ਹੋ, ਕਿਉਂਕਿ ਪਿਤਾ ਦਾ ਸੁਭਾਅ ਹੁੰਦਾ ਹੈ ਕਿ ਪੁੱਤਰ ਨੂੰ ਝਿੜਕ ਕੇ ਫਿਰ ਗਲ ਦੇ ਨਾਲ ਲਾ ਲੈਣਾ। ਜੇ ਕੋਈ ਬੱਚਾ ਗਲਤੀ ਕਰਦਾ ਹੈ ਤੇ ਮਾਤਾ ਪਿਤਾ ਦਾ ਸੁਭਾਅ ਹੁੰਦਾ ਉਹਨੂੰ ਝਿੜਕ ਕੇ, ਉਹਨੂੰ ਤਾੜਨਾ ਕਰਕੇ ਫਿਰ ਉਹਨੂੰ ਘੁੱਟ ਕੇ ਗਲ ਦੇ ਨਾਲ ਲਗਾ ਲੈਂਦੇ ਨੇ। ਇਹ ਮਹਾਰਾਜ ਕਿਰਪਾ ਕਰੋ, ਹਮ ਭੂਲ ਵਿਗਾੜਹਿ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਆਪਣੀ ਸ੍ਰੇਸ਼ਟ ਮਤ ਦੇ ਕਰਕੇ ਮਹਾਰਾਜ ਸਾਨੂੰ ਸਮਝਾਵੋ, ਸਾਨੂੰ ਸੋਝੀ ਬਖਸ਼ੋ। ਜ਼ਿੰਦਗੀ ਵਿੱਚ ਬਹੁਤ ਅਸੀਂ ਬਾਰ-ਬਾਰ ਭੁੱਲਾਂ ਕਰਦੇ ਹਾਂ। हे ਮਹਾਰਾਜ, ਅਸੀਂ ਭੁੱਲਣ ਹਾਰੇ ਬਾਰ-ਬਾਰ ਭੁੱਲਾਂ ਕਰੀ ਜਾ ਰਹੇ ਹਾਂ। ਆਪ ਕਿਰਪਾ ਕਰਕੇ ਬਖਸ਼ਾਂਦ ਬੇਟਾ ਸਾਨੂੰ ਬਖਸ਼ ਲਓ। ਤੁਹਾਡੇ ਤੋਂ ਬਿਨਾਂ ਮਹਾਰਾਜ ਕੋਈ ਨਹੀਂ ਸਾਨੂੰ ਬਖਸ਼ਣ ਵਾਲਾ। ਜਿਵੇਂ ਸਤਿਗੁਰੂ ਜੀ ਨੇ ਬੇਨਤੀਆਂ ਦੇ ਸ਼ਬਦ ਉਚਾਰਨ ਕੀਤੇ ਹੈ, ਮਹਾਰਾਜ ਸਾਹਿਬ ਜੀ ਦੇ ਉਚਾਰਨ ਕੀਤੇ ਹੈ ਗੁਰਬਾਣੀ ਵਿੱਚ ਬਚਨ ਹੈ, ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਮਹਾਰਾਜ ਆਪ ਜੀ ਨਿਮਰਤਾਵਾਨ ਹੋਇਆਂ ਨੂੰ ਮਾਣ ਬਖਸ਼ਿਸ਼ ਕਰ ਦਿੰਦੇ ਹੋ। ਜਿਹੜੇ ਕੋਈ ਚੀਜ਼ ਨਹੀਂ ਸੰਸਾਰ ਦੇ ਅੰਦਰ ਕੁਝ ਨਹੀਂ ਜਾਣੇ ਜਾਂਦੇ, ਮਹਾਰਾਜ ਸੰਸਾਰ ਭਰ ਦੇ ਅੰਦਰ ਉਹਨਾਂ ਦੇ ਸੀਸ ਤੇ ਜਸ ਰੂਪੀ ਛਤਰ ਆਪ ਦੀ ਚਲਾ ਦਿੰਦੇ ਹੋ। ਐਸਾ ਮਹਾਰਾਜ ਆਪ ਜੀ ਦਾ ਭਾਰਾ ਪ੍ਰਤਾਪ ਹੈ। ਫਿਰ ਹਜੂਰ ਨੇ ਉਚਾਰਨ ਕੀਤਾ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ,
ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ। ਮਹਾਰਾਜ ਭਾਵੇਂ ਪੁੱਤਰ ਲੱਖਾਂ ਅਪਰਾਧ ਕਰੇ, ਪਰ ਪਿਤਾ ਫਿਰ ਵੀ ਕਹਿੰਦਾ ਹੈ ਤੇ ਆਪਣਾ ਹੀ ਹੈ ਨਾ। ਫਿਰ ਮਹਾਰਾਜ ਉਹਨੂੰ ਤਾੜਨਾ ਕਰਕੇ ਘੁੱਟ ਕੇ ਛਾਤੀ ਦੇ ਨਾਲ ਲਾ ਲੈਂਦਾ। ਸੱਚੇ ਪਾਤਸ਼ਾਹ ਪਿਛਲੇ ਅਵਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੈ। ਇਸੇ ਤਰ੍ਹਾਂ ਮਹਾਰਾਜ ਆਪ ਸਾਡੇ ਪਿਛਲੇ ਅਵਗੁਣਾਂ ਨੂੰ ਬਖਸ਼ ਕਰਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਸੱਚੇ ਪਾਤਸ਼ਾਹ ਤਾੜਨਾ ਕਰਕੇ, ਉਪਦੇਸ਼ ਦੇ ਕਰਕੇ, ਸਮਝਾ ਕੇ ਸਾਨੂੰ ਸਹੀ ਰਸਤੇ ਤੇ ਮਹਾਰਾਜ ਤੋਰਨਾ ਕਰੋ। ਇਹ ਆਪ ਜੀ ਦਾ ਬਿਰਧ ਹੈ। ਜਿਵੇਂ ਸੰਗਤ ਜੀ ਭਾਈ ਨੰਦ ਲਾਲ ਸਾਹਿਬ ਜੀ ਦੇ ਵਚਨ ਆਉਂਦੇ ਆ ਨਾ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜ਼ਿੰਦਗੀ ਵਿੱਚ ਲੰਘਿਆ ਹੋਇਆ ਸਮਾਂ ਹੈ ਮਨੁੱਖ ਤੇਰੇ ਹੱਥ ਵਿੱਚ ਨਹੀਂ ਆਉਣ ਵਾਲਾ, ਪਰ ਜਿਹੜਾ ਤੇਰੇ ਕੋਲ ਸਮਾਂ ਹੈ ਉਹਨੂੰ ਤਾਂ ਸੰਭਾਲ ਕੇ ਚੱਲ। ਉਹ ਜ਼ਿੰਦਗੀ ਨੂੰ ਸੰਭਲ ਕਰਕੇ ਚੱਲ, ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰ। ਲੰਘਿਆ ਹੋਇਆ ਸਮਾਂ ਭਾਵੇਂ ਤੇਰੇ ਹੱਥ ਨਹੀਂ ਆਉਣ ਵਾਲਾ, ਅੱਗੇ ਤੋਂ ਸੁਚੇਤ ਹੋ ਕਰਕੇ ਆਪਣਾ ਜੀਵਨ ਨਿਰਵਾਹ ਕਰਿਆ ਕਰ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਬੇਨਤੀ ਪੂਰਵਕ ਬੇਅੰਤ ਗੁਰਬਾਣੀ ਵਿੱਚ ਸ਼ਬਦ ਉਚਾਰਨ ਕੀਤੇ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਨ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਅੰਦਰ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਮਹਾਰਾਜ ਅਸੀਂ ਬਾਲਕ ਹਾਂ, ਅਸੀਂ ਬੱਚੇ ਹਾਂ ਆਪ ਜੀ ਦੇ ਮਹਾਰਾਜ, ਆਪ ਸਾਡੇ ਤੇ ਕਿਰਪਾ ਕਰੋ। ਤੁਹਾਡੀ ਪ੍ਰਾਪਤੀ ਦੀ ਮਿੱਤ ਮਹਾਰਾਜ ਮਰਜ਼ਾਦਾ ਅਸੀਂ ਨਹੀਂ ਜਾਣਦੇ, ਕਿਉਂਕਿ ਮਹਾਰਾਜ ਅਸੀਂ ਬੱਚੇ ਹਾਂ, ਨਾਦਾਨ ਹਾਂ, ਸਾਨੂੰ ਕੋਈ ਮਹਾਰਾਜ ਸਮਝ ਨਹੀਂ ਹੈ। ਤੇਰੇ ਮੂਰਖ ਮੁਗਧ ਇਆਨਾ, ਤੇਰੇ ਤੇ ਜਮਕ ਲਾ ਕਰਕੇ ਉਚਾਰਨ ਕਰਨਾ, ਤੇਰੇ ਮੂਰਖ ਮੁਗਧ ਇਆਨਾ। ਮਹਾਰਾਜ ਹੈ ਤਾਂ ਤੇਰੇ ਹੀ ਹੈ ਨਾ, ਭਾਵੇਂ ਮੂਰਖ ਹਾਂ, ਬੇਸਮਝ ਹਾਂ, ਔਰ ਮੁਗਧ ਮਹਾਰਾਜ ਵੱਡੇ ਬੇਸਮਝ ਹਾਂ। ਮੂਰਖ ਸ਼ਾਸਤਰਾਂ ਕਰਕੇ ਮਹਾਰਾਜ ਅਸੀਂ ਬੇਸਮਝ ਹਾਂ, ਸ਼ਾਸਤਰਕਾਰ ਕਰਕੇ ਵੀ ਮਹਾਰਾਜ ਸਾਨੂੰ ਕੋਈ ਸਮਝ ਨਹੀਂ ਹੈ, ਔਰ ਜੀਵਨ ਦੀ ਸਫਲਤਾ ਵਾਸਤੇ ਵੀ ਮਹਾਰਾਜ ਸਾਨੂੰ ਕੋਈ ਸਮਝ ਨਹੀਂ, ਸਾਨੂੰ ਕੋਈ ਸੋਝੀ ਨਹੀਂ ਹੈ। ਇਸ ਕਰਕੇ ਮਹਾਰਾਜ ਅਸੀਂ ਮੁਗਧ ਹਾਂ। ਹੇ ਗਰੀਬ ਨਵਾਜ, ਅਸੀਂ ਇਆਣੇ ਹਾਂ, ਬਾਲਕੇ ਹਾਂ, ਸਾਨੂੰ ਜੀਵਨ ਜੁਗਤੀ ਦੀ ਦਾਤ ਵੀ ਨਹੀਂ ਆਉਂਦੀ, ਪਰ ਹੈ ਪਰਮੇਸ਼ਰ ਤੇਰੇ ਹੈ ਨਾ, ਆਪ ਜੀ ਦੇ ਪੈਦਾ ਕੀਤੇ ਹੋਏ ਹਾਂ। ਇਸ ਲਈ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ। ਗਰੀਬ ਨਵਾਜ, ਮਾੜੇ ਹਾਂ ਚੰਗੇ ਹਾਂ ਹੈ ਤੇ ਤੁਹਾਡੇ ਹੀ ਹੈ ਨਾ, ਜਿੱਦਾਂ ਦੇ ਵੀ ਹਾਂ। ਇਹ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਗੁਰਸਿੱਖ ਅਰਦਾਸ ਕਰੋ, हे ਪਰਮੇਸ਼ਰ ਤੇਰੇ ਮੂਰਖ ਮੁਗਧ ਇਆਨਾ। ਮਹਾਰਾਜ ਅਸੀਂ ਅਲਪਗ ਹਾਂ, ਸਾਡੇ ਕੋਲ ਗਿਆਨ ਦੀ ਦਾਤ ਵੀ ਨਹੀਂ ਹੈ। ਏਦਾਂ ਮਹਾਰਾਜ ਬੱਚਿਆਂ ਦੀ ਤਰ੍ਹਾਂ ਸਾਡਾ ਜੀਵਨ ਹੈ, ਸਾਨੂੰ ਮਹਾਰਾਜ ਕੋਈ ਸਮਝ ਨਹੀਂ ਹੈ। हे ਗਰੀਬ ਨਵਾਜ, ਅਸੀਂ ਅਵਗੁਣਾਂ ਦੇ ਨਾਲ ਪਿਆਰ ਕਰਦੇ, ਸ਼ੁਭ ਗੁਣਾਂ ਨੂੰ ਮਹਾਰਾਜ ਜੀਵਨ ਦੇ ਵਿੱਚ ਅਸੀਂ ਤਿਆਗੀ ਜਾ ਰਹੇ ਹਾਂ। ਸ਼ੁਭ ਗੁਣਾਂ ਦੇ ਨਾਲ ਅਸੀਂ ਨਫ਼ਰਤ ਕਰਦੇ ਹਾਂ, ਅਵਗੁਣਾਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ। ਮਿੱਤਰਾਂ ਦੇ ਤਰ੍ਹਾਂ ਨਾਲ ਨਿਭਣ ਵਾਲੇ ਜੋ ਸ਼ੁਭ ਗੁਣ ਹੈ, ਉਹਨਾਂ ਦਾ ਤਿਆਗ ਕਰਕੇ ਦੁਸ਼ਮਣਾਂ ਦੀ ਤਰ੍ਹਾਂ ਅਵਗੁਣਾਂ ਨੂੰ ਮਹਾਰਾਜ ਆਪਣੇ ਜੀਵਨ ਦੇ ਵਿੱਚ ਅਸੀਂ ਧਾਰਨ ਕਰਦੇ ਪਏ ਹਾਂ। ਏਦਾਂ ਦੀ ਮਹਾਰਾਜ ਸਾਡੀ ਹਾਲਤ ਬਣ ਚੁੱਕੀ ਹੈ, ਕਿਉਂਕਿ ਬੇਸਮਝ ਹਾਂ। ਜਿਵੇਂ ਇੱਕ ਬੱਚਾ ਹੁੰਦਾ ਹੈ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਕਹਿੰਦੇ ਹਨ ਕਿ ਬੱਚਾ ਧਰਤੀ ਤੇ ਖੇਡਦਾ ਰਿੜਦਾ ਹੋਇਆ, ਉਹ ਅੱਗ ਨੂੰ ਲਾਟ ਨੂੰ ਦੇਖ ਕਰਕੇ ਕਾਹਲੀ ਦੇ ਨਾਲ ਰਿੜਦਾ ਹੋਇਆ ਉਸ ਪਾਸੇ ਜਾਂਦਾ ਕਿ ਮੈਂ ਹੱਥ ਮਾਰਾਂ ਅੱਗ ਦੇ ਵਿੱਚ, ਲਾਟ ਦੇ ਵਿੱਚ, ਪਰ ਉਹਨੂੰ ਪਤਾ ਨਹੀਂ ਹੈ ਕਿ ਇਹਦੇ ਵਿੱਚ ਹੱਥ ਪਾਵਾਂਗਾ ਤੇ ਮੇਰਾ ਹੱਥ ਸੜ ਜਾਵੇਗਾ। ਧਰਤੀ ਦੇ ਉੱਪਰ ਸੱਪ ਲਿਸ਼ਕਦਾ ਹੋਇਆ ਨਜ਼ਰ ਆਉਂਦਾ ਹੈ, ਜਾਂ ਕੋਈ ਜ਼ਹਿਰੀਲਾ ਕੀੜਾ ਮਕੌੜਾ ਕੋ ਨਜ਼ਰ ਆਉਂਦਾ ਹੈ, ਤੇ ਬੱਚੇ ਦਾ ਸੁਭਾਅ ਹੁੰਦਾ ਕਿ ਕਾਹਲੀ ਦੇ ਨਾਲ ਉਧਰ ਨੂੰ ਜਾ ਕੇ ਭੱਜ ਕੇ ਤੇ ਫੜ ਲਵਾਂ। ਉਹਦਾ ਸੁਭਾਅ ਹੁੰਦਾ, ਨਹੀਂ ਪਤਾ ਹੁੰਦਾ, ਪਰ ਮਾਂ ਨੂੰ ਪਤਾ ਹੁੰਦਾ। ਮਾਂ ਨੂੰ ਬੱਚੇ ਨੂੰ ਘੁੱਟ ਕਰਕੇ ਛਾਤੀ ਦੇ ਨਾਲ ਲਾ ਲੈਂਦੀ ਤੇ ਤਾੜਨਾ ਕਰਦੀ ਕਿ ਇਹਨੂੰ ਹੱਥ ਨਹੀਂ ਲਾਉਣਾ। ਇਹ ਮਹਾਰਾਜ ਸੱਚੇ ਪਾਤਸ਼ਾਹ
हे ਗਰੀਬ ਨਵਾਜ, ਜੋ ਤ੍ਰਿਸ਼ਨਾ ਰੂਪੀ ਅੱਗ ਮਹਾਰਾਜ, ਇਹਦੇ ਵਿੱਚ ਅਸੀਂ ਬਾਰ-ਬਾਰ ਆਪਣਾ ਮਨ ਰੂਪੀ ਹੱਥ ਪਾਉਂਦੇ ਪਏ ਹਾਂ। ਮਨ ਬੁੱਧ ਰੂਪੀ ਹੱਥ ਇਹਦੇ ਵਿੱਚ ਅਸੀਂ ਪਾ ਰਹੇ ਹਾਂ। ਫਿਰ ਕਾਮ ਕ੍ਰੋਧ ਮੋਹ ਹੰਕਾਰ ਰੂਪੀ ਜਿਹੜੇ ਮਹਾਰਾਜ ਸੱਪ ਹੈ, ਔਰ ਇਸ ਪ੍ਰਕਾਰ ਔਗਣਾ ਰੂਪੀ ਜ਼ਹਿਰੀਲੇ ਜਿਹੜੇ ਕੀੜੇ ਮਕੌੜੇ ਹੈ, ਸੱਚੇ ਪਾਤਸ਼ਾਹ ਇਹਨਾਂ ਨੂੰ ਬਾਰ-ਬਾਰ ਪਕੜਨ ਦੇ ਵਿੱਚ, ਇਹਨਾਂ ਦੀ ਪਕੜ ਵਿੱਚ ਮਹਾਰਾਜ ਅਸੀਂ ਲੱਗੇ ਹੋਏ ਹਾਂ। ਕਿਉਂਕਿ ਮੂਰਖ ਮੁਗਧ ਇਆਨਾ, हे ਪ੍ਰਮਾਤਮਾ, ਅਸੀਂ ਬੇਸਮਝ ਹਾਂ, ਬੇਗਿਆਤ ਹਾਂ ਮਹਾਰਾਜ, ਅਸੀਂ ਨਾਦਾਨ ਹਾਂ, ਸਾਨੂੰ ਕੋਈ ਸਮਝ ਨਹੀਂ ਹੈ ਮਹਾਰਾਜ। ਇਸੇ ਕਰਕੇ ਆਪ ਜੀ ਦੀ ਪ੍ਰਾਪਤੀ ਦੀ ਮਿਤ ਸਾਡੇ ਤੋਂ ਮਰਜ਼ਾਦਾ ਨਹੀਂ ਜਾਣੀ ਜਾ ਰਹੀ। ਹਰ ਕਿਰਪਾ ਧਾਰ ਦੀਜੈ ਮਤ ਊਤਮ। हे ਪ੍ਰਮਾਤਮਾ, ਸਾਡੇ ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰੋ ਮਹਾਰਾਜ, ਸਾਡੇ ਤੇ ਕਿਰਪਾ ਆਪ ਜੀ ਧਾਰਨ ਕਰ ਦੇਵੋ, ਔਰ ਆਪਣੀ ਉਜਲ ਤੇ ਸਭ ਤੋਂ ਉੱਤਮ ਮਤ ਮਹਾਰਾਜ ਸਾਨੂੰ ਦੇਣਾ ਕਰੋ। ਜਿਸ ਮਤ ਨੂੰ ਪਾਉਣ ਦੇ ਲਈ ਗੁਰਸਿੱਖ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਜੋਦੜੀਆਂ ਕਰਦੇ ਨੇ, ਉਤਮ ਮਤ ਮੇਰਾ ਹਿਰਦੈ ਤੋਂ ਆਵੋ, ਤੇ ਆਵੋ ਗਾਵੋ ਪ੍ਰੀਤਮ ਆਪਣਾ, ਅਤ ਪ੍ਰੀਤਮ ਮੋਹ ਲਾਗੈ ਨਾਉ। ਮਹਾਰਾਜ, हे ਉੱਤਮ ਸ੍ਰੇਸ਼ਟ ਮਤ ਮੇਰੇ ਹਿਰਦੇ ਵਿੱਚ ਆ ਕਰਕੇ ਤੂੰ ਨਿਵਾਸ ਕਰ, ਜਿਸ ਕਰਕੇ ਧਿਆਉਣੇ ਯੋਗ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰ ਸਕਾਂ, ਗਾਉਣੇ ਯੋਗ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਸਕਾਂ, ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਅੰਦਰ ਪਿਆਰਾ ਲੱਗਣ ਲੱਗ ਪਏ। ਹੈ ਉੱਤਮ ਮਤ ਤੂੰ ਮੇਰੇ ਹਿਰਦੇ ਵਿੱਚ ਆ ਕਰਕੇ ਨਿਵਾਸ ਕਰ। ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਉਦਾਂ ਦੀ ਮਤ ਧਾਰਨ ਕਰਦਾ ਹੈ। ਜੇ ਸੰਗਤ ਮਾੜੀ ਕਰੇਗਾ ਤੇ ਸੁਭਾਵਕ ਹੀ ਮਤ ਵੀ ਫਿਰ ਮਾੜੀ ਧਾਰਨ ਕਰਦਾ ਹੈ। ਜੇ ਜ਼ਿੰਦਗੀ ਵੀ ਸੰਗਤ ਚੰਗੀ ਕਰਦਾ ਤੇ ਮਤ ਵੀ ਚੰਗੀ ਧਾਰਨ ਕਰਦਾ। ਜਿੱਦਾਂ ਦੀ ਸੰਗਤ ਕਰਦਾ ਉਦਾਂ ਦੀ ਰੰਗਤ ਚੜ ਜਾਂਦੀ ਹੈ, ਉਦਾਂ ਦਾ ਰੰਗ ਲੱਗ ਜਾਂਦਾ ਹੈ। ਤੋ ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹ ਉਪਦੇਸ਼ ਦਿੱਤਾ ਹੈ ਨਾ, ਜਿਹੜਾ ਮਨੁੱਖ ਮਾੜੀ ਮਤ ਧਾਰਨ ਕਰ ਲੈਂਦਾ ਉਹ ਸੰਗਤ ਜੀ ਦੇਖਦਾ ਵੀ ਮਾੜਾ ਹੈ, ਬੋਲਦਾ ਵੀ ਮਾੜਾ, ਸੁਣਦਾ ਵੀ ਮਾੜਾ, ਖਾਂਦਾ ਪਹਿਨਦਾ ਮਾੜਾ, ਉਹਦੇ ਵਿਚਾਰ ਵੀ ਮਾੜੇ ਹੋ ਜਾਂਦੇ। ਮਨੁੱਖ ਜੇ ਜ਼ਿੰਦਗੀ ਵਿੱਚ ਮਾੜੀ ਸੰਗਤ ਕਰਦਾ, ਮਾੜੀ ਮਤ ਧਾਰਨ ਕਰਦਾ, ਤੇ ਜੇ ਇਹਦੇ ਤੋਂ ਉਲਟ ਜ਼ਿੰਦਗੀ ਵਿੱਚ ਚੰਗੀ ਸੰਗਤ ਕਰੇ, ਉਹ ਚੰਗੀ ਮਤ ਧਾਰਨ ਕਰੇਗਾ। ਚੰਗੀ ਮਤ ਧਾਰਨ ਕਰਨ ਵਾਲਾ ਮਨੁੱਖ ਇਹਨਾਂ ਅੱਖਾਂ ਦੇ ਨਾਲ ਦੇਖਦਾ ਵੀ ਚੰਗਾ ਹੈ, ਕੰਨਾਂ ਦੇ ਨਾਲ ਸੁਣਦਾ ਵੀ ਚੰਗਾ ਹੈ, ਰਸਨਾ ਤੋਂ ਬੋਲਦਾ ਵੀ ਚੰਗਾ ਹੈ, ਖਾਂਦਾ ਪਹਿਨਦਾ ਵੀ ਚੰਗਾ, ਉਹਦੇ ਵਿਚਾਰ ਵੀ ਚੰਗੇ ਬਣ ਜਾਂਦੇ ਜਿੱਦਾਂ ਦੀ ਮਤ ਧਾਰਨ ਕਰਦਾ ਹੈ। ਤੇ ਜਿਨ੍ਹਾਂ ਨੇ ਖੋਟੀ ਮਤ ਧਾਰਨ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਮਨ ਦੇ ਤਾਈਂ ਲੈ ਕੇ ਉਪਦੇਸ਼ ਦਿੱਤਾ। ਕਹਿਣ ਲੱਗੇ, ਮਨ ਰੇ ਕੌਣ ਕੋ ਮਤ ਤੈ ਲੀਨੇ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। हे ਮਨਾ, ਤੂੰ ਕਿੱਥੋਂ ਖੋਟੀ ਮਤ ਧਾਰਨ ਕਰ ਲਈ? ਜਿਨ੍ਹਾਂ ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਅਤੇ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਦੇ ਦੀਦਾਰ ਕਰਨੇ ਸਨ, ਇਹਨਾਂ ਦੇ ਨਾਲ ਤੂੰ ਪਰਾਏ ਰੂਪਾਂ ਨੂੰ ਤੱਕਣ ਲੱਗ ਪਿਆ। ਜਿਸ ਜ਼ੁਬਾਨ ਤੋਂ ਮਹਾਰਾਜ ਜੀ ਦੀ ਗੁਰਬਾਣੀ ਪੜ੍ਹਨੀ ਸੀ, ਪਰਮੇਸ਼ਰ ਦਾ ਨਾਮ ਜਪਣਾ ਸੀ, ਇਹਦੀ ਤੂੰ ਪਰਾਈ ਨਿੰਦਿਆ ਕਰਨ ਲੱਗ ਪਿਆ। ਤੂੰ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ। हे ਮਨਾ, ਤੂੰ ਕਿੱਥੋਂ ਖੋਟੀ ਮਤ ਧਾਰਨ ਕਰ ਲਈ ਹੈ? ਇਸ ਕਰਕੇ ਗੁਰਮੁਖ ਬੇਨਤੀਆਂ ਕਰਦੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਸਭ ਤੋਂ ਉੱਤਮ ਆਤਮ ਸ਼ੈਣੀ ਮਤ ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ੋ। ਜਿਸ ਮਤ ਨੂੰ ਧਾਰਨ ਕਰਨੇ ਕਰਕੇ ਮਹਾਰਾਜ ਆਪ ਜੀ ਦਾ ਜਸ ਗਾ ਸਕਾਂਗੇ। ਜਿਵੇਂ ਹਜੂਰ ਦੇ ਮੁਖ ਵਾਕ ਆਉਂਦੇ, ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਐਸੀ ਸ੍ਰੇਸ਼ਟ ਮਤ ਦੇਵੋ ਮੇਰੇ ਮਾਲਕ ਪਰਮਾਤਮਾ ਜੀ, ਸਦਾ ਸਦਾ ਜੀਵਨ ਪਰਯੰਤ ਮਹਾਰਾਜ ਆਪ ਜੀ ਨੂੰ ਧਿਆਉਂਦੇ ਰਹੀਏ। ਕਦੇ ਵੀ ਆਪ ਜੀ ਦਾ ਨਾਮ ਸਾਡੇ ਹਿਰਦਿਓਂ ਵਿਸਰੇ ਨਾ, ਕਿਤੇ ਮਹਾਰਾਜ ਸਾਡੀ ਮੱਤ ਤੇ ਪਰਦਾ ਨਾ ਪੈ ਜਾਵੇ, ਭਰਮ ਰੂਪੀ ਪਰਦਾ ਨਾ ਪੈ ਜਾਵੇ, ਮੋਹ ਰੂਪੀ ਪਰਦਾ ਨਾ ਪੈ ਜਾਵੇ, ਹੰਕਾਰ ਰੂਪੀ ਪਰਦਾ ਨਾ ਪੈ ਜਾਵੇ। ਸੱਚੇ ਪਾਤਸ਼ਾਹ ਇਹ ਜਿੰਨੇ ਵੀ ਔਗਣ ਹੈ ਸਾਰੇ ਪਰਦਿਆਂ ਦੀ ਤਰ੍ਹਾਂ ਹੀ ਹੈ।
हे ਗਰੀਬ ਨਵਾਜ, ਇਹਨਾਂ ਪੜਦਿਆਂ ਤੋਂ ਆਪ ਕਿਰਪਾ ਕਰਕੇ ਸਾਨੂੰ ਬਚਾ ਕੇ ਰੱਖਣਾ। ਗੁਰਸਿੱਖ ਜੋਦੜੀ ਕਰਦੇ ਨੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ। ਤੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਰਦਾਸ ਕਰਨ ਦੀ ਜਾਚ ਸਿਖਾ ਰਹੇ ਹੈ। हे ਪਰਮੇਸ਼ਰ, ਹਰ ਕਿਰਪਾ ਧਾਰ ਦੀਜੈ ਮਤ ਉਤਮ। ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਸਾਨੂੰ ਉੱਤਮ ਮਤ ਬਖਸ਼ਿਸ਼ ਕਰੋ ਜੀ। ਕਰ ਲੀਜੈ ਮੁਗਧ ਸਿਆਣਾ। ਮਹਾਰਾਜ ਸਾਨੂੰ ਮੁਗਧ ਮਹਾਮੂਰਖਾਂ ਨੂੰ ਸਿਆਣੇ ਬਣਾ ਲੈਣਾ ਕਰੋ। ਇੱਕ ਹੁੰਦਾ ਸੰਗਤ ਜੀ ਮੂਰਖ, ਇੱਕ ਮੁਗਧ ਹੁੰਦਾ। ਮੁਗਧ ਹੁੰਦਾ ਬਹੁਤ ਵੱਡਾ ਮੂਰਖ, ਬਹੁਤ ਵੱਡਾ ਅਕਲ ਤੋਂ ਹੀਣਾ, ਸਿਆਣਪ ਤੋਂ ਹੀਣਾ, ਜਿਹਨੂੰ ਥੋੜੀ ਜਿੰਨੀ ਵੀ ਕੋਈ ਸੋਝੀ ਨਹੀਂ ਜ਼ਿੰਦਗੀ ਦੇ ਅੰਦਰ, ਉਹਨੂੰ ਮੁਗਧ ਆਖਿਆ ਜਾਂਦਾ ਹੈ। ਮਹਾਰਾਜ ਕਰ ਲੀਜੈ ਮੁਗਧ ਸਿਆਣਾ। ਸਾਨੂੰ ਵੱਡੇ ਬੇਸਮਝਾਂ ਨੂੰ ਆਪ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਸਿਆਣੇ ਬਣਾ ਦੇਵੋ। ਮਹਾਰਾਜ ਜ਼ਿੰਦਗੀ ਦੇ ਅੰਦਰ ਚੰਗੀ ਸਿਆਣਪ ਬਖਸ਼ੋ। ਦੁਨੀਆ ਦੀਆਂ ਸਿਆਣਪਾਂ ਨਹੀਂ, ਪਰਮਾਰਥ ਦੇ ਰਸਤੇ ਤੇ ਚੱਲਣ ਵਾਲੀ ਸਿਆਣਪ ਕਿਰਪਾ ਕਰਕੇ ਸਾਨੂੰ ਬਖਸ਼ੋ। ਕਿਉਂਕਿ ਦੁਨੀਆ ਦੀਆਂ ਸਿਆਣਪਾਂ ਵਾਲੇ ਵੀ ਬੜੇ ਬੜੇ ਸੰਸਾਰ ਦੇ ਅੰਦਰ ਲੱਖਾਂ ਸਿਆਣਪਾਂ ਨੂੰ ਧਾਰਨ ਕਰਨ ਵਾਲੇ, ਉਹ ਵੀ ਸੰਸਾਰ ਤੋਂ ਉਦਾਂ ਹੀ ਤੁਰ ਗਏ ਐ, ਉਹਨਾਂ ਕਿਹੜਾ ਕੁਝ ਖੱਟ ਲਿਆ। ਮਹਾਰਾਜ ਤੁਹਾਡੀ ਪ੍ਰਾਪਤੀ ਦੀ ਕਿਰਪਾ ਕਰਕੇ ਸਾਨੂੰ ਸਿਆਣਪ ਬਖਸ਼ੋ। ਕਿਉਂਕਿ ਸੰਸਾਰ ਦੀਆਂ ਨਾ ਤਾਂ ਚਤੁਰਾਈਆਂ ਦੇ ਨਾਲ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ, ਨਾ ਦੁਨਿਆਵੀ ਸਿਆਣਪਾਂ ਦੇ ਨਾਲ ਰੱਬ ਨੂੰ ਪਾਇਆ ਜਾ ਸਕਦਾ ਹੈ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਰੱਬ ਦੇ ਨਾਲ ਨਹੀਂ ਕੋਈ ਵੀ ਮਨੁੱਖ ਦੀ ਸਿਆਣਪ ਤੇ ਚਤੁਰਾਈ ਚੱਲਦੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਤਾੜਨਾ ਭਰੇ ਬਚਨ ਕੀਤੇ ਆ ਨਾ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਮਨਾ ਕਿਤੇ ਤੇਰੇ ਅੰਦਰ ਭੁਲੇਖਾ ਨਾ ਹੋਵੇ ਕਿ ਮੈਂ ਬੜਾ ਚਤੁਰ ਚਲਾਕ ਆ, ਮੈਂ ਤਾਂ ਲੋਕਾਂ ਦੇ ਅੱਖੀ ਘੱਟਾ ਪਾ ਦਿੰਦਾ, ਕਦੇ ਕਿਸੇ ਨੂੰ ਛਲ ਦੇਣਾ ਖਿਨ ਮਾਤਰ ਸਮੇਂ ਵਿੱਚ, ਕਦੇ ਕਿਸੇ ਨੂੰ ਛਲ ਦੇਣਾ, ਕਦੇ ਕਿਸੇ ਨੂੰ ਠੱਗ ਲੈਣਾ, ਮੈਂ ਤਾਂ ਬੜਾ ਚਤੁਰਵਾਨ ਹਾਂ। ਪਰ ਇਹ ਨਿਸ਼ਚੈ ਕਰਕੇ ਜਾਣਨੀ, ਰੱਬ ਦੇ ਨਾਲ ਤੇਰੀ ਕੋਈ ਵੀ ਚਤੁਰਾਈ ਨਹੀਂ ਚੱਲਣ ਵਾਲੀ। ਪਰਮਾਤਮਾ ਦੇ ਘਰ ਦੇ ਵਿੱਚ ਤੇਰੀ ਕੋਈ ਚਤੁਰਾਈ ਨਹੀਂ ਚੱਲਣ ਵਾਲੀ। ਇਸ ਕਰਕੇ ਮਨਾ ਇਹ ਭੁਲੇਖਾ ਅੰਦਰੋਂ ਕੱਢ ਦੇ ਕੇ ਮੈਂ ਚਤੁਰਾਈਆਂ ਦੇ ਨਾਲ ਰੱਬ ਨੂੰ ਪਾ ਲਵਾਂਗਾ, ਇਹ ਨਾਮੁਮਕਿਨ ਹੈ। ਨਾ ਕਦੇ ਕਿਸੇ ਨੇ ਪਾਇਆ ਤੇ ਨਾ ਕੋਈ ਪਾ ਸਕੇਗਾ। ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰ, हे ਮਹਾਰਾਜ ਹਰ ਕਿਰਪਾ ਧਾਰ ਦੀਜੈ ਮਤ ਉਤਮ, ਕਰ ਲੀਜੈ ਮੁਗਧ ਸਿਆਣਾ। ਮਹਾਰਾਜ ਸਾਨੂੰ ਕਿਰਪਾ ਕਰਕੇ ਚੰਗੀ ਸਿਆਣਪ ਬਖਸ਼ੋ, ਸਾਨੂੰ ਸੋਝੀ ਬਖਸ਼ੋ, ਸਾਡੇ ਤੇ ਕਿਰਪਾ ਧਾਰਨ ਕਰੋ ਜੀ। ਮੇਰਾ ਮਨ ਆਲਸੀਆ ਉਗਲਾਨਾ। ਫਿਰ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਹੋਰ ਕਿਵੇਂ ਅਸੀਂ ਅਰਦਾਸ ਕਰੀਏ? ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, हे ਗੁਰਸਿੱਖ ਇਹ ਅਰਦਾਸ ਕਰੋ ਮਹਾਰਾਜ ਜੀ ਦੇ ਸਨਮੁਖ ਹੋ ਕੇ। ਮਹਾਰਾਜ ਸਾਡਾ ਮਨ ਬੜਾ ਆਲਸੀ ਹੈ, ਭਾਵੇਂ ਜਿੰਨਾ ਮਰਜ਼ੀ ਉਦਮਵੰਤ ਹੋਵੇ, ਮਨ ਜਿੰਨਾ ਮਰਜ਼ੀ ਭਾਵੇਂ ਜ਼ਿੰਦਗੀ ਵਿੱਚ ਉਦਮ ਕਰਨ ਵਾਲਾ ਹੋਵੇ, ਪਰ ਹੰਕਾਰ ਤੋਂ ਬਚਣ ਲਈ ਮਹਾਰਾਜ ਜੀ ਦੀ ਸਨਮੁਖ ਹੋ ਕਰਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਮੇਰਾ ਮਨ ਆਲਸੀਆ ਉਗਲਾਨਾ। ਮਹਾਰਾਜ ਸਾਡਾ ਮਨ ਬੜਾ ਆਲਸੀ ਹੈ, ਬਹੁਤ ਵੱਡਾ ਦਲਿਦਰੀ ਹੈ ਤੇ ਇਸੇ ਤਰ੍ਹਾਂ ਹੀ ਹੈ। ਨਿੱਕੀ ਨਿੱਕੀ ਗੱਲ ਤੋਂ ਆਲਸ ਕਰ ਲੈਂਦੇ ਅਸੀਂ, ਦਲਿੱਦਰ ਕਰ ਪਾ ਲੈਂਦੇ ਆ। ਵਿਸ਼ੇਸ਼ ਕਰਕੇ ਅੰਮ੍ਰਿਤ ਵੇਲੇ ਉੱਠਣ ਤੋਂ ਜਾਂ ਨਿਤਨੇਮ ਕਰਨੇ ਤੋਂ ਬਹੁਤ ਅਸੀਂ ਬਾਰ-ਬਾਰ ਦਲਿੱਦਰ ਪਾ ਕੇ ਬੈਠ ਜਾਂਦੇ ਹਾਂ, ਬਹੁਤ ਭਾਰੀ ਆਲਸ ਧਾਰਨ ਕਰਕੇ ਰੱਖਦੇ ਹਾਂ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਅਰਦਾਸ ਕਰੇ। ਜੇ ਜ਼ਿੰਦਗੀ ਵਿੱਚ ਉਦਮ ਵੀ ਧਾਰਨ ਕੀਤਾ ਤਾਂ ਵੀ ਹੰਕਾਰ ਤੋਂ ਬਚਣ ਲਈ ਅਰਦਾਸ ਕਰੇ। हे ਪ੍ਰਮਾਤਮਾ ਮੇਰਾ ਮਨ ਆਲਸੀਆ ਉਗਲਾਨਾ। ਮਹਾਰਾਜ ਮਨ ਸਾਡਾ ਸੁੱਤਾ ਹੋਇਆ ਹਰ ਸਮੇਂ ਊਂਘਦਾ ਰਹਿੰਦਾ ਹੈ, ਅਵਿਦਿਆ ਦੀ ਨਿੰਦਰਾ ਵੀ ਸੁੱਤਾ ਪਿਆ ਬਾਰ-ਬਾਰ ਊਂਘਦਾ ਰਹਿੰਦਾ ਹੈ, ਹਰ ਸਮੇਂ ਆਲਸ ਕਰਦਾ ਹੈ। ਪਰ ਆਲਸ ਕਿਸ ਪਾਸੇ ਤੋਂ ਕਰਦਾ? ਅੰਮ੍ਰਿਤ ਵੇਲੇ ਉੱਠਣ ਤੋਂ, ਨਿਤਨੇਮ ਕਰਨ ਤੋਂ, ਸੇਵਾ ਕਰਨ ਤੋਂ, ਸਿਮਰਨ ਕਰਨ ਤੋਂ, ਆਪ ਜੀ ਦੀ ਸਤ ਸੰਗਤ ਕਰਨ ਤੋਂ। ਹੋਰ ਕੰਮਾਂ ਤੋਂ ਆਲਸ ਨਹੀਂ ਕਦੇ ਵੀ ਕਰਦਾ। ਮਹਾਰਾਜ ਇਦਾਂ ਦੀ ਸਾਡੇ ਮਨ ਦੀ ਹਾਲਤ ਬਣ ਚੁੱਕੀ ਹੈ, ਬਹੁਤ ਆਲਸੀ ਬਣ ਚੁੱਕਿਆ ਸਾਡਾ ਮਨ, ਦਲਿੱਦਰੀ ਬਣ ਚੁੱਕਿਆ ਹੈ।
ਜਿਵੇਂ ਹਜੂਰ ਦਾ ਮੁਖ ਵਾਕ ਆਉਂਦਾ ਹੈ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਸਮਾਂ ਹੁੰਦਾ ਹੈ ਫਿਰ ਤਾਂ ਲੰਮੀਆਂ ਤਾਣ ਕੇ ਸੌਂ ਜਾਂਦਾ। ਉਦਾਂ ਭਾਵੇਂ ਸਾਰੀ ਰਾਤ ਸਿਨੇਮਾ ਟੀਵੀ ਦੇਖਦਾ ਰਵੇ ਫਿਰ ਤੇ ਅੱਖ ਵੀ ਨਹੀਂ ਝਮਕਦਾ। ਸਾਰੀ ਰਾਤ ਭਾਵੇਂ ਬੈਠਾ ਰਵੇ ਫਿਰ ਨਹੀਂ ਪਤਾ ਲੱਗਦਾ ਸਮੇਂ ਦਾ, ਇੰਨਾ ਸਮਾਂ ਕਿਵੇਂ ਲੰਘ ਗਿਆ, ਸਾਰੀ ਰਾਤ ਭਾਵੇਂ ਬੀਤ ਜਾਵੇ। ਪਰ ਜੇ ਕਿਤੇ ਥੋੜਾ ਸਮਾਂ ਚੌਂਕੜਾ ਲਾ ਕੇ ਨਾਮ ਜਪਣਾ ਪੈ ਜਾਵੇ ਫਿਰ ਤਾਂ ਕਦੇ ਗੋਡੇ ਦਰਦ ਕਰਦੇ, ਕਦੇ ਸਿਰ ਪੀੜ ਕਰਦਾ ਤੇ ਕਦੇ ਢਿੱਡ ਪੀੜ ਹੋਣ ਲੱਗ ਪਈ। ਕਈ ਤਰ੍ਹਾਂ ਦੇ ਫਿਰ ਬਹਾਨੇ ਬਣਾਉਣ ਲੱਗ ਪੈਂਦਾ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਉਦਮ ਕਰਦਾ ਹੈ, ਪਰ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਬੰਦਗੀ ਕਰਨ ਦੇ ਵਾਸਤੇ ਉਦਮ ਕੋ ਵਿਰਲਾ ਹੀ ਗੁਰਮੁਖ ਪਿਆਰਾ ਕਰਦਾ ਹੈ। ਉਹਦੇ ਵਾਸਤੇ ਹਰ ਕੋਈ ਜ਼ਿੰਦਗੀ ਵਿੱਚ ਆਲਸੀ ਧਾਰਨ ਕਰਕੇ ਰੱਖਦਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ, ਆਹਰ ਸਭ ਕੋਈ ਕਰਦਾ ਫਿਰ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ ਵਿਰਲਾ ਬੂਝੈ ਕੋਇ। ਆਹਰ ਦਾ ਇੱਥੇ ਅਰਥ ਹੈ ਉਦਮ, ਕਿ ਜਿਸ ਉਦਮ ਕਰਨ ਦੇ ਨਾਲ ਭਵ ਸਾਗਰ ਤੋਂ ਪਾਰ ਹੋਣਾ, ਕੋ ਵਿਰਲੇ ਗੁਰਮੁਖ ਪਿਆਰਾ ਇਸ ਤੱਤ ਨੂੰ ਸਮਝਦਾ ਹੈ। ਹਰ ਇੱਕ ਨਹੀਂ ਸਮਝਦਾ। ਦੁਨੀਆ ਦੇ ਉਦਮ ਬਹੁਤ ਕਰੀ ਜਾਂਦੇ ਆ, ਪਰ ਪਰਮੇਸ਼ਰ ਦੀ ਪ੍ਰਾਪਤੀ ਲਈ ਕੋਈ ਨਹੀਂ ਉਦਮ ਕਰਦਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਮੇਰਾ ਮਨ ਆਲਸੀਆ ਉਗਲਾਨਾ। ਮਹਾਰਾਜ ਸਾਡਾ ਮਨ ਬਹੁਤ ਆਲਸੀ ਬਣ ਚੁੱਕਾ ਹੈ, ਸਾਡਾ ਮਨ ਦਲਿੱਦਰੀ ਬਣ ਚੁੱਕਾ ਹੈ, ਹਰ ਸਮੇਂ ਅਵਿਦਿਆ ਦੀ ਨੀਂਦਰਾ ਵਿੱਚ ਊਂਘਦਾ ਰਹਿੰਦਾ ਹੈ। ਹਰ ਹਰ ਆਨ ਮਿਲਾਇਓ ਗੁਰ ਸਾਧੂ। हे ਪਰਮੇਸ਼ਰ, ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਜੀਵਾਂ ਨੂੰ ਹਰੇ ਪਰੇ ਕਰਨ ਵਾਲੇ, ਹਰ ਥਾਂ ਤੇ ਵਰਤਨ ਵਾਲੇ ਪਰਮੇਸ਼ਰ, ਆਨ ਮਿਲਾਇਓ ਗੁਰ ਸਾਧੂ। ਅਕਾਲ ਪੁਰਖ ਵਾਹਿਗੁਰੂ ਸਰੂਪ ਆਪ ਜੀ ਨੇ ਸਰਗੁਣ ਸਰੂਪ ਸਤਿਗੁਰੂ ਜੀ ਦੇ ਨਾਲ ਜਦੋਂ ਕਿਰਪਾ ਕਰਕੇ ਸਾਨੂੰ ਮਿਲਾਇਆ ਹੈ। ਮਿਲ ਸਾਧੂ ਕਪਟ ਖੁਲਾਨਾ। ਹਾਂ, ਪਰਮੇਸ਼ਰ ਸਰੂਪ ਸਾਧੂ ਰੂਪ ਗੁਰੂ ਪਾਤਸ਼ਾਹੀ ਦੇ ਨਾਲ ਮਿਲਾਉਣੇ ਕਰਕੇ ਜਿਹੜੇ ਪੰਜ ਕਪਟ ਸਨ, ਕੋਸ਼ਾਂ ਰੂਪੀ ਕਪਟ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਖੁਲਾ ਦਿੱਤੇ ਹੈ। ਜਿਨ੍ਹਾਂ ਕਪਟਾਂ ਦੇ ਕਰਕੇ ਮਹਾਰਾਜ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਸੀਗਾ ਹੁੰਦਾ, ਜੀਵਨ ਦੀ ਸਫਲਤਾ ਦਾ ਗਿਆਨ ਨਹੀਂ ਸੀ ਪ੍ਰਾਪਤ ਹੁੰਦਾ ਪਿਆ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ। हे ਪਰਮੇਸ਼ਰ, ਸਾਧੂ ਰੂਪ ਸਤਿਗੁਰੂ ਜੀ ਦੇ ਨਾਲ ਆਪ ਨੇ ਕਿਰਪਾ ਕਰਕੇ ਸਾਨੂੰ ਮਿਲਾ ਦਿੱਤਾ ਹੈ। ਮੇਰੇ ਸਾਧੂ ਕਪਟ ਖੁਲਾਨਾ ਅਥਵਾ ਸਾਧੂ ਜਨਾਂ ਦੀ ਸਤ ਸੰਗਤ ਵਿੱਚ ਮੇਲ ਕਰਕੇ ਮਹਾਰਾਜ ਪੰਜਾਂ ਕੋਸ਼ਾਂ ਰੂਪੀ ਕਪਟਿਆਂ ਨੂੰ ਆਪ ਨੇ ਕਿਰਪਾ ਕਰਕੇ ਖੁਲਾ ਦਿੱਤਾ ਹੈ। ਮਹਾਰਾਜ ਤਾਂ ਹੀ ਜੀਵਨ ਦੀ ਸਫਲਤਾ ਦਾ ਪਰਮ ਆਨੰਦ ਪ੍ਰਾਪਤ ਹੋਇਆ ਹੈ। ਰਹਾਉ ਵਿਸਰਾਮ ਦੇ ਕਰਕੇ ਮਹਾਰਾਜ ਫਰਮਾਉਂਦੇ ਹਨ, ਗੁਰ ਖਿਨ ਖਿਨ ਪ੍ਰੀਤ ਲਗਾਵਹੁ ਮੇਰਾ ਹੀਅਰ। हे ਪ੍ਰਮਾਤਮਾ, ਸਾਡੇ ਤੇ ਕਿਰਪਾ ਕਰੋ, ਸਾਡੇ ਹਿਰਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਖਿਨ ਖਿਨ ਮਾਤਰ ਸਮੇਂ ਵਿੱਚ, ਭਾਵ ਨਿਮਕ ਨਿਮਕ ਮਾਤਰ ਸਮੇਂ ਵਿੱਚ ਸਾਡੇ ਹਿਰਦੇ ਅੰਦਰ ਪ੍ਰੀਤ ਲਗਾ ਕਰਕੇ ਰੱਖੋ। ਭਾਵ ਨਿਮਕ ਮਾਤਰ ਸਮਾਂ ਵੀ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਵਿੱਚੋਂ ਦੂਰ ਨਾ ਹੋਵੇ, ਰਾਈ ਮਾਤਰ ਵੀ ਕਿਤੇ ਘਟ ਨਾ ਜਾਵੇ। ਇੰਨਾ ਜ਼ਿਆਦਾ ਮਹਾਰਾਜ ਗੁਰੂ ਚਰਨਾਂ ਦੇ ਨਾਲ ਸਾਡਾ ਪਿਆਰ ਹੋਵੇ ਕਿ ਅੱਖ ਝਮਕਣ ਤੋਂ ਥੋੜਾ ਜਿੰਨਾ ਸਮਾਂ ਵੀ ਕਿਤੇ ਮਹਾਰਾਜ ਸਾਡੇ ਹਿਰਦਿਓਂ ਪਿਆਰ ਘਟੇ ਨਾ, ਵੱਧ ਜ਼ਰੂਰ ਜਾਵੇ, ਪਰ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਵਿੱਚੋਂ ਘਟਣਾ ਨਾ ਕਰੇ। ਐਸੀ ਮਹਾਰਾਜ ਸ੍ਰੇਸ਼ਟ ਤੇ ਉੱਤਮ ਪ੍ਰੀਤ ਸਾਡੇ ਹਿਰਦੇ ਵਿੱਚ ਲਗਾਉਣਾ ਕਰੋ ਜੀ। ਮੇਰੇ ਪ੍ਰੀਤਮ ਨਾਮ ਪਰਾਨਾ। हे ਮੇਰੇ ਪ੍ਰਾਣਾਂ ਦੇ ਪਤੀ ਪਿਆਰੇ ਪ੍ਰੀਤਮ ਪਰਮੇਸ਼ਰ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਮਹਾਰਾਜ ਸਾਡੇ ਹਿਰਦੇ ਵਿੱਚ ਲਗਾ ਦੇਣਾ ਕਰੋ ਜੀ। ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ। ਹਜੂਰ ਕਹਿੰਦੇ ਹਨ, ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ। ਮਹਾਰਾਜ ਜੀ ਆਪ ਜੀ ਦੇ ਨਾਮ ਦੀ ਪ੍ਰੀਤ ਸਾਡੇ ਹਿਰਦੇ ਅੰਦਰ ਹੋਵੇ, ਫਿਰ ਸੰਸਾਰ ਦੀ ਝੂਠੀ ਪ੍ਰੀਤ ਆਪਣੇ ਆਪ ਹੀ ਅਭਾਵ ਹੋ ਜਾਵੇਗੀ। ਐਸੀ ਮਹਾਰਾਜ ਆਪ ਦੇ ਜਿਨ੍ਹਾਂ ਨੇ ਕਿਰਪਾ ਕੀਤੀ, ਆਪ ਜੀ ਨੇ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦੀ ਪ੍ਰੀਤ ਲਗਾ ਦਿੱਤੀ ਹੈ,
ਮਹਾਰਾਜ ਕਹਿੰਦੇ ਸਨਮੁਖ ਹੋ ਕਰਕੇ ਅਰਦਾਸਾਂ ਕਰਦੇ ਨੇ, ਹੇ ਪ੍ਰਮਾਤਮਾ ਆਪ ਜੀ ਦੇ ਨਾਮ ਤੋਂ ਬਿਨਾ ਮਹਾਰਾਜ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ। ਨਾਮ ਜਪਦੇ ਹਾਂ ਤਾਂ ਹੀ ਮਹਾਰਾਜ ਅਸਲ ਜੀਵਨ ਹੈ। ਜੇ ਮਹਾਰਾਜ ਤੁਹਾਡਾ ਨਾਮ ਵਿਸਰਦਾ ਸੱਚੇ ਪਾਤਸ਼ਾਹ ਫਿਰ ਸਾਡੀ ਮੌਤ ਹੁੰਦੀ ਹੈ। ਆਖਾਂ ਜੀਵਾ ਵਿਸਰੈ ਮਰ ਜਾਓ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਆਪ ਜੀ ਦੇ ਨਾਮ ਦੇ ਨਾਲ ਸਾਡੀ ਪ੍ਰੀਤ ਲੱਗ ਜਾਵੇ। ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ। हे ਪਰਮੇਸ਼ਰ ਏਦਾਂ ਦੀ ਹਾਲਤ ਹੈ ਜਿਨ੍ਹਾਂ ਤੇ ਕਿਰਪਾ ਕਰਕੇ ਆਪ ਜੀ ਨੇ ਨਾਮ ਦੇ ਨਾਲ ਪ੍ਰੀਤ ਲਗਾ ਦਿੱਤੀ ਹੈ। ਜੋ ਅਮਲੀ ਅਮਲ ਲੁਭਾਨਾ। ਮਹਾਰਾਜ ਜਿਵੇਂ ਅਮਲੀ ਬੰਦਾ ਅਮਲ ਨੂੰ ਦੇਖ ਕਰਕੇ ਲੋਭ ਕਰਦਾ ਹੈ, ਜਾਂ ਅਮਲੀ ਮਨੁੱਖ ਨੂੰ ਮਹਾਰਾਜ ਅਮਲ ਨਾ ਸਮੇਂ ਸਿਰ ਮਿਲੇ ਤੇ ਉਹਦੀ ਕੀ ਹਾਲਤ ਹੁੰਦੀ, ਕਿਦਾਂ ਤੜਫਦਾ ਹੈ, ਕਿਵੇਂ ਵਿਲਕਦਾ ਹੈ। ਐਸਾ ਮਹਾਰਾਜ ਪਿਆਰ ਸਾਡੇ ਹਿਰਦੇ ਅੰਦਰ ਲਾ ਦਿਓ। ਆਪਣੇ ਨਾਮ ਰੂਪੀ ਅਮਲ ਦਾ ਮਹਾਰਾਜ ਨਸ਼ਾ ਜ਼ਿੰਦਗੀ ਵਿੱਚ ਸਾਨੂੰ ਲਗਾਓ। ਨਾਮ ਰੂਪੀ ਅਮਲ ਦਾ ਪਿਆਰ ਸਾਡੇ ਹਿਰਦੇ ਅੰਦਰ ਕਿਰਪਾ ਕਰਕੇ ਲਗਾ ਦੇਵਾ। ਐਸੀ ਨਾਮ ਦੀ ਖੁਮਾਰੀ ਚੜੀ ਰਵੇ ਮਹਾਰਾਜ, ਨਾ ਦਿਨੇ ਤੇ ਨਾ ਰਾਤ, ਕਦੇ ਵੀ ਮਹਾਰਾਜ ਉਤਰਨਾ ਨਾ ਕਰੇ। ਤੁਹਾਡੇ ਨਾਮ ਦਾ ਪਿਆਰ ਐਸਾ ਸਾਡੇ ਹਿਰਦੇ ਅੰਦਰ ਲੱਗ ਜਾਵੇ, ਜਿਉ ਅਮਲੀ ਅਮਲ ਲੁਭਾਨਾ। ਜਿਵੇਂ ਅਮਲੀ ਬੰਦਾ ਅਮਲ ਨੂੰ ਦੇਖ ਕਰਕੇ ਲੋਭ ਕਰਦਾ ਹੈ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਸਾਡਾ ਮਨ ਤੁਹਾਡੇ ਨਾਮ ਨੂੰ ਮਹਾਰਾਜ ਜਪਣ ਦੇ ਵਿੱਚ ਲੋਭ ਕਰੇ। ਹੋਰ ਵੀ ਮੈਂ ਨਾਮ ਰੂਪੀ ਧਨ ਇਕੱਠਾ ਕਰ ਲਵਾਂ, ਹੋਰ ਨਾਮ ਰੂਪੀ ਧਨ ਸੰਚਿਤ ਕਰ ਲਵਾਂ। ਜ਼ਿੰਦਗੀ ਵਿੱਚ ਇਹੋ ਹੀ ਮੇਰੇ ਕੰਮ ਆਉਣ ਵਾਲਾ ਹੈ, ਲੋਕ ਪਰਲੋਕ ਦੇ ਵਿੱਚ ਨਾਲ ਨਿਭਣ ਵਾਲਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਮਹਾਰਾਜ ਆਪ ਜੀ ਦੇ ਨਾਮ ਰੂਪੀ ਧਨ ਨੂੰ ਅਸੀਂ ਸੰਚਿਤ ਕਰ ਲਈਏ। ਮਹਾਰਾਜ ਅਮਲੀਆਂ ਵਰਗਾ ਸਾਡਾ ਜੀਵਨ ਬਣ ਜਾਵੇ, ਪਰ ਦੁਨਿਆਵੀ ਅਮਲਾ ਤੋਂ ਮਹਾਰਾਜ ਸਾਨੂੰ ਬਚਾ ਕਰਕੇ ਰੱਖਣਾ। ਆਪਣੇ ਨਾਮ ਦਾ ਨਸ਼ਾ, ਨਾਮ ਦਾ ਅਮਲ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਬਖਸ਼ੋ। ਇੱਕ ਵਾਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਬਾਬਾ ਚੰਦਰਭਾਨ ਜੀ ਦੀ ਖੂਹ ਤੇ ਆਏ। ਸੰਸਾਰ ਦੇ ਅੰਦਰ ਦੇਸ਼ਾਂ ਵਿਦੇਸ਼ਾਂ ਤੋਂ ਜੀਵਾਂ ਦੀ ਕਲਿਆਣ ਕਰਕੇ, ਤੇ ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ ਕਾਲੀ ਦੇ ਨਾਲ ਆਏ ਨੇ, ਆ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਵੀ ਆਪਣੇ ਮਾਤਾ ਜੀ ਦੇ ਚਰਨਾਂ ਤੇ ਸੀਸ ਰੱਖ ਕਰਕੇ ਨਮਸਕਾਰ ਕੀਤੀ। ਨਮਸਕਾਰ ਕਰਕੇ ਸੁਖ ਸ਼ਾਂਤੀ ਪੁੱਛ ਕੇ ਤੇ ਮਹਾਰਾਜ ਜੀ ਚੁੱਪਤਾ ਧਾਰਨ ਕਰ ਲਈ। ਤੇ ਮਾਤਾ ਜੀ ਕਹਿਣ ਲੱਗੇ, ਹੇ ਲਾਲ ਜੀ, ਐ ਸਤਿਗੁਰੂ ਜੀ, ਤੁਸੀਂ ਸਾਡੇ ਨਾਲ ਕੋਈ ਬਚਨ ਵਿਲਾਸ ਕਿਉਂ ਨਹੀਂ ਕਰਦੇ ਪਏ? ਕਹਿੰਦੇ ਜੇ ਮਾਤਾ ਜੀ ਪਰਮੇਸ਼ਰ ਦਾ ਨਾਮ ਜਪ ਰਹੇ ਹਾਂ। ਕਹਿੰਦੇ ਹੋਰ ਵੀ ਬੜੇ ਸਾਧੂ ਮਹਾਤਮਾ ਦੇਖੇ ਆ, ਬਚਨ ਤਾਂ ਕਰਦੇ ਹੀ ਹੈ ਨਾ। ਕਹਿੰਦੇ ਠੀਕ ਹੈ, ਜਿਹੜਾ ਬਚਨ ਕਰਨਾ ਸੀ ਕੀਤਾ ਹੈ, ਪਰ ਹੁਣ ਫਿਰ ਅਸੀਂ ਨਾਮ ਦੇ ਵਿੱਚ ਜੁੜੇ ਹੋਏ ਹਾਂ। ਕਹਿੰਦੇ ਜੇ ਨਾਮ ਜਪੋ ਤਾਂ ਨਾ ਜਪੋ ਤੇ ਮਹਾਰਾਜ ਸਾਹਿਬ ਜੀ ਨੇ ਕੁਝ ਪ੍ਰਮਾਣ ਦੇ ਕਰਕੇ ਉਪਦੇਸ਼ ਦਿੱਤਾ। ਕਹਿਣ ਲੱਗੇ ਕਿ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦੇਵੇ ਕਿਵੇਂ ਤੜਫਦੀ ਹੈ, ਏਦਾਂ ਨਾਮ ਤੋਂ ਬਿਨਾਂ ਸਾਡੀ ਹਾਲਤ ਹੈ। ਜਿਵੇਂ ਅਮਲੀ ਬੰਦੇ ਨੂੰ ਅਮਲ ਨਾ ਮਿਲੇ ਤੇ ਕਿਵੇਂ ਤੜਫਦਾ, ਵਿਲਕਣੀਆਂ ਲੈਂਦਾ, ਰੋਂਦਾ, ਕਰਲਾਉਂਦਾ, ਏਦਾਂ ਨਾਮ ਤੋਂ ਬਿਨਾਂ ਹਾਲਤ ਹੈ ਨਾਮ ਜਪਣ ਵਾਲਿਆਂ ਦੀ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੈ, ਤਿਨ ਭਾਵੈ ਸਭ ਕੋਏ। ਵਡਹੰਸ ਰਾਗ ਵਿੱਚ ਮਹਾਰਾਜ ਜੀ ਦਾ ਸ਼ਬਦ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਰਹਿੰਦੇ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਹੋਰ ਕੁਝ ਨਹੀਂ ਪਾਉਂਦਾ, ਕੁਝ ਨਹੀਂ ਚੰਗਾ ਲੱਗਦਾ। ਪਰਮੇਸ਼ਰ ਦੇ ਨਾਮ ਦੇ ਨਾਲ ਹੀ ਉਹਨਾਂ ਦਾ ਪਿਆਰ ਲੱਗਾ ਰਹਿੰਦਾ ਹੈ। ਸੋ ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਹਜੂਰ ਬੇਨਤੀ ਕਰਨ ਦੀ ਇਜਾਜ਼ਤ ਸਿਖਾ ਰਹੇ ਨੇ। ਮਹਾਰਾਜ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ, ਜਿਉ ਅਮਲੀ ਅਮਲ ਲੁਭਾਨਾ। ਮਹਾਰਾਜ ਆਪ ਜੀ ਦੇ ਨਾਮ ਤੋਂ ਬਿਨਾਂ ਆਤਮਿਕ ਮੌਤ ਹੈ। ਇਦਾਂ ਦੀ ਸੱਚੇ ਪਾਤਸ਼ਾਹ ਸਾਡੇ ਹਿਰਦੇ ਅੰਦਰ ਪ੍ਰੀਤ ਲੱਗ ਜਾਵੇ, ਜਿਵੇਂ ਮਹਾਰਾਜ ਅਮਲੀ ਬੰਦਾ ਅਮਲ ਨੂੰ ਦੇਖ ਕਰਕੇ ਲੋਭ ਕਰਦਾ ਹੈ। ਜਿਨ ਮਨ ਪ੍ਰੀਤ ਲੱਗੀ ਹਰ ਕੇਰੀ। ਜਿਨ੍ਹਾਂ ਗੁਰਮੁਖਾਂ ਦੇ ਮਨ ਅੰਦਰ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਲੱਗੀ ਹੈ, ਤੈਨ ਧੁਰ ਭਾਗ ਪੁਰਾਨਾ। ਮਹਾਰਾਜ ਕਹਿੰਦੇ ਗੁਰਸਿੱਖੋ, ਉਹਨਾਂ ਦੇ ਪੁਰਾਣੇ ਬਹੁਤ ਪੂਰਬਲੇ ਜਨਮਾਂ ਦੇ ਚੰਗੇ ਭਾਗ ਹੈ। ਪੂਰਬਲੇ ਜਨਮਾਂ ਦੀ ਭਗਤੀ ਦਾ ਫਲ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੈ।
ਪੂਰਬਲੇ ਜਨਮਾਂ ਦੀ ਪਤਾ ਨਹੀਂ ਕਿੰਨੀ ਕੁ ਉਹਨਾਂ ਦੀ ਤਪੱਸਿਆ ਹੈ, ਕਿੰਨੀ ਕੁ ਉਹਨਾਂ ਨੇ ਭਗਤੀ ਕੀਤੀ ਸੀ। ਇਸ ਜਨਮ ਦੇ ਵਿੱਚ ਉਹਨਾਂ ਨੂੰ ਉਹ ਭਗਤੀ ਦਾ ਫਲ ਪ੍ਰਾਪਤ ਹੋਇਆ, ਜਿਹੜਾ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ ਹੈ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ 3 ਧੁਰ ਭਾਗ ਪੁਰਾਨਾ, ਬੜੇ ਪੁਰਾਣੇ ਉਹਨਾਂ ਦੇ ਭਾਗ ਹੈ ਪੂਰਬਲੇ ਜਨਮਾਂ ਦੇ। ਉਹ ਕਰਮਾਂ ਦਾ ਅੰਗੂਰ ਫੁੱਟਿਆ ਤਾਂ ਉਹਨਾਂ ਨੂੰ ਇਸ ਜਨਮ ਦੇ ਵਿੱਚ ਫਲ ਪ੍ਰਾਪਤ ਹੋਇਆ, ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਮਿਲਿਆ ਹੈ ਤੇ ਇਹਨਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗਾ ਹੈ। ਤੈਨ ਹਮ ਚਰਨ ਸਰੇ ਵਹਿ ਖਿਨ ਖਿਨ। ਹਜੂਰ ਕਹਿੰਦੇ ਹਨ ਇਹ ਗੁਰਸਿੱਖੋ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗਾ ਹੈ, ਤਿੰਨਾਂ ਦੇ ਚਰਨਾਂ ਨੂੰ ਅਸੀਂ ਸੇਵਦੇ ਹਾਂ, ਖਿਨ ਖਿਨ ਮਾਤਰ ਸਮੇਂ ਵਿੱਚ ਬਾਰ-ਬਾਰ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ, ਕਿਤੇ ਸਾਨੂੰ ਵੀ ਕਿਨਕਾ ਮਾਤਰ ਉਹ ਪਿਆਰ ਮਿਲ ਜਾਵੇ। ਜੇ ਸਾਡੇ ਭਾਗ ਮਾੜੇ ਹੈ, ਸਾਡੇ ਭਾਗਾਂ ਵਿੱਚ ਅਜੇ ਨਹੀਂ ਹੈ, ਤੇ ਉਹਨਾਂ ਪਿਆਰ ਵਾਲਿਆਂ ਦੇ ਚਰਨਾਂ ਦੀ ਸੇਵਾ ਕਰਕੇ ਕਿਤੇ ਸਾਨੂੰ ਵੀ ਜੀਵਨ ਦੇ ਅੰਦਰ ਥੋੜੀ ਜਿਹੀ ਦਾਤ ਮਿਲ ਜਾਵੇ। ਬਹੁਤਾ ਨਹੀਂ ਤੇ ਰਾਈ ਮਾਤਰ ਹੀ ਕਿਤੇ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਅੰਦਰ ਲੱਗ ਜਾਵੇ। ਮਹਾਰਾਜ ਕਹਿੰਦੇ ਉਹਨਾਂ ਦੇ ਖਿਨ ਖਿਨ ਮਾਤਰ ਸਮੇਂ ਵਿੱਚ ਅਸੀਂ ਚਰਨਾਂ ਨੂੰ ਸੇਵਾ ਕਰਦੇ ਹਾਂ। ਜਿਨ ਹਰ ਮੀਠ ਲਗਾਨਾ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਮਿੱਠਾ ਲੱਗਦਾ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਪਿਆਰ ਲੱਗਾ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜਿਨ ਹਰ ਮੀਠ ਲਗਾਨਾ, ਮਹਾਰਾਜ ਜੀ ਦੇ ਨਾਮ ਦੀ ਜਿਨ੍ਹਾਂ ਨੂੰ ਮਿਠਾਸ ਪ੍ਰਾਪਤ ਹੋ ਗਈ ਹੈ ਨਾ, ਨਿਸ਼ਚਾ ਆ ਗਿਆ ਕਿ ਵਾਹਿਗੁਰੂ ਜੀ ਦੇ ਨਾਮ ਦੇ ਤੁਲ ਕੋਈ ਵੀ ਦੁਨਿਆਵੀ ਪਦਾਰਥ ਦੇ ਵਿੱਚ ਮਿਠਾਸ ਨਹੀਂ ਹੈ। ਐਸਾ ਰਸ ਕਿਸੇ ਵੀ ਦੁਨੀਆ ਦੇ ਵਸਤੂ ਜਾਂ ਪਦਾਰਥ ਵਿੱਚ ਨਹੀਂ ਮਿਲਣ ਵਾਲਾ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ। ਹਰੀ ਅਕਾਲ ਪੁਰਖ ਪ੍ਰਮਾਤਮਾ ਨੇ, ਸਾਡੇ ਮਾਲਕ ਪਰਮੇਸ਼ਰ ਜੀ ਨੇ ਜਦੋਂ ਕਿਰਪਾ ਧਾਰਨ ਕੀਤੀ ਹੈ, ਜਨ ਵਿਛਰਿਆ ਚਿਰੀ ਮਿਲਾਨਾ। ਆਪਣੇ ਪਿਆਰੇ ਜਨਾਂ ਨੂੰ ਆਪਣੇ ਦਾਸ ਬਣਾ ਕਰਕੇ ਵਿਛੜਿਆ ਹੋਇਆਂ ਨੂੰ, ਚਿਰਾਂ ਤੋਂ ਵਿਛੜਿਆ ਹੋਇਆਂ ਨੂੰ ਆਪਣੇ ਨਾਲ ਮਿਲਾਉਣਾ ਕੀਤਾ। ਸੰਗਤ ਜੀ, ਪ੍ਰਮਾਤਮਾ ਕਿਰਪਾ ਕਰੇ ਤਾਂ ਹੀ ਉਹਦੇ ਤੋਂ ਵਿਛੜੇ ਹੋਇਆਂ ਉਹ ਪ੍ਰਮਾਤਮਾ ਦੇ ਨਾਲ ਮਿਲਦਿਆ ਜਾਂਦਾ ਹੈ। ਜੇ ਪ੍ਰਮਾਤਮਾ ਕਿਰਪਾ ਧਾਰਨ ਕਰੇ ਤਾਂ ਆਪੇ ਮੇਲ ਲਏ। ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਆਪ ਹੀ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ। ਕਿਉਂਕਿ ਸਾਰੀ ਸ੍ਰਿਸ਼ਟੀ, ਤਮਾਮ ਸੰਸਾਰ ਭਰ ਦੇ ਪੈਦਾ ਕੀਤੇ ਹੋਏ ਜੀਵ ਜੰਤੂ, ਇਹ ਸਾਰੀ ਪ੍ਰਮਾਤਮਾ ਦੀ ਪ੍ਰਜਾ ਹੈ, ਸਾਰੀ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਰਾਇਆ ਹੈ, ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਪ੍ਰਜਾ ਚੱਲ ਰਹੀ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਤਮਾਮ ਪੈਦਾ ਕੀਤੇ ਹੋਏ ਜੀਵਾਂ ਨੂੰ ਪ੍ਰਮਾਤਮਾ ਨੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੋਇਆ ਹੈ। ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਜੀ ਦਾ ਪਾਵਨ ਬਚਨ ਆਉਂਦਾ ਹੈ ਕਿ ਪ੍ਰਮਾਤਮਾ ਨੇ ਇਦਾਂ ਦੀ ਇਹ ਸ੍ਰਿਸ਼ਟੀ ਰੂਪ ਕੋਠੜੀ ਨੂੰ ਪੈਦਾ ਕੀਤਾ। ਹਰ ਜੀਵ ਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੈ। ਇੱਕ ਉਹ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ। ਉਹਨਾਂ ਦੀ ਮੱਤ ਤੇ ਪਰਦਾ ਨਹੀਂ ਪ੍ਰਮਾਤਮਾ ਪਾਉਂਦਾ, ਉਹਨਾਂ ਨੂੰ ਆਪਣੇ ਸਰੂਪ ਦਾ ਅਭੇਰਤਾ ਦਾ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਪਰ ਇੱਕ ਉਹ ਵੀ ਸੰਸਾਰ ਦੇ ਕਰਮਾਂ ਦੇ ਮਾਰੇ ਹੋਏ ਜੀਵ ਜਿਨ੍ਹਾਂ ਦੀ ਮੱਤ ਤੇ ਭਰਮ ਦਾ ਪਰਦਾ ਪਾ ਦਿੰਦਾ, ਮੋਹ ਰੂਪੀ ਕਨਾਤ ਪਾ ਦਿੰਦਾ, ਉਹਨਾਂ ਨੂੰ ਪ੍ਰਮਾਤਮਾ ਦਾ ਸਰੂਪ ਨਹੀਂ ਕਦੇ ਮਿਲਦਾ। ਹਜੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਮਾਇਆ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਉਹ ਸੰਸਾਰ ਦੇ ਜੀਵ ਜਿਨ੍ਹਾਂ ਨੂੰ ਮਾਇਆ ਦੀ ਮੋਹ ਮਮਤਾ ਤੋਂ ਉਪਰਾਮ ਕਰਕੇ ਸੰਸਾਰ ਦੀ ਬੰਧਨਾਂ ਤੋਂ ਆਜ਼ਾਦ ਕਰਦਾ ਪਿਆ, ਤੇ ਦੂਜੇ ਪਾਸੇ ਉਹ ਹਨ ਜਿਨ੍ਹਾਂ ਦੇ ਮਾਇਆ ਦੇ ਮੋਹ ਮਮਤਾ ਪਾ ਕਰਕੇ, ਇਹ ਪਰਦੇ ਪਾ ਕਰਕੇ ਪ੍ਰਮਾਤਮਾ ਸੰਸਾਰ ਦੇ ਵਿੱਚ ਉਹਨਾਂ ਨੂੰ ਬਾਰ-ਬਾਰ ਜਨਮ ਦਿੰਦਾ ਪਿਆ ਹੈ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਅਚਰਜ ਖੇਡ ਹੈ। ਤੇ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ।
ਜਨ ਵਿਛੜਿਆ ਚਿਰੀ ਮਿਲਾਨਾ। ਬਹੁਤ ਚਿਰਾਂ ਤੋਂ ਵਿਛੜੇ ਹੋਏ ਸਨ, ਪ੍ਰਮਾਤਮਾ ਨੇ ਕਿਰਪਾ ਕਰਕੇ ਆਪਣੇ ਜਨ ਜਾਣ ਕਰਕੇ, ਆਪਣੇ ਦਾਸਰੇ ਜਾਣ ਕਰਕੇ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਦੇ ਵਿੱਚ ਮੇਲ ਲਿਆ ਹੈ। ਆਪਣੇ ਸਰੂਪ ਦੀ ਅਭੇਰਤਾ ਬਖਸ਼ਿਸ਼ ਕਰ ਦਿੱਤੀ ਹੈ, ਤੇ ਫਿਰ ਅਭੇਰਤਾ ਵੀ ਐਸੀ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਕੋਈ ਰਾਈ ਮਾਤਰ ਵੀ ਭੇਦ ਭਾਵ ਨਹੀਂ ਕਥਨ ਕਰ ਸਕਦਾ। ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਜਿਵੇਂ ਪਾਣੀ ਵਿੱਚ ਪਾਣੀ ਪਾ ਦਈਏ ਤੇ ਕੋਈ ਰੰਚਕ ਮਾਤਰ ਭੇਦ ਨਹੀਂ ਕਥਨ ਕਰ ਸਕਦਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰੇ ਤੇ ਪਰਮੇਸ਼ਰ ਇੱਕੋ ਰੂਪ ਹੀ ਹੋ ਜਾਂਦੇ, ਜਿਨ੍ਹਾਂ ਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਮਿਲਾ ਲੈਂਦਾ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਸਰੂਪ ਦੀ ਅਭੇਰਤਾ ਬਖਸ਼ੀ ਹੈ। ਧੰਨ ਧੰਨ ਸਤਿਗੁਰ ਜਿਨ ਨਾਮ ਦਿਰੜਾਇਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ, ਧੰਨ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਹਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਹਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਹਿਰਦੇ ਅੰਦਰ ਨਾਮ ਦ੍ਰਿੜ ਕਰ ਦਿੱਤਾ ਹੈ। ਜਿਨ੍ਹਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਡੇ ਹਿਰਦੇ ਅੰਦਰ ਨਾਮ ਵਸਾ ਦਿੱਤਾ ਹੈ, ਪਰਪੱਕ ਕਰ ਦਿੱਤਾ ਹੈ, ਜੋ ਕਦੇ ਵੀ ਸਾਡੇ ਹਿਰਦਿਓਂ ਪਰਮੇਸ਼ਰ ਦਾ ਨਾਮ ਵਿਸਰਦਾ ਨਹੀਂ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਅਰਦਾਸ ਕਰੀਏ। ਮਹਾਰਾਜ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਪੂਰੇ ਸਤਿਗੁਰਾਂ ਦੇ ਸਾਨੂੰ ਲੜ ਲਗਾਇਆ ਹੈ। ਮਹਾਰਾਜ ਜੀ ਧੰਨਤਾ ਦੇ ਯੋਗ ਹਨ ਗਰੀਬ ਨਵਾਜ ਸਤਿਗੁਰੂ ਜੀ, ਜਿਨ੍ਹਾਂ ਨੇ ਸਾਡੇ ਹਿਰਦੇ ਅੰਦਰ ਨਾਮ ਪਰਪੱਕ ਕਰ ਦਿੱਤਾ ਹੈ। ਜਨ ਨਾਨਕ ਤਿਸ ਕੁਰਬਾਨਾ। ਹਜੂਰ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਆ, ਐਸੇ ਗਰੀਬ ਨਵਾਜ ਸਤਿਗੁਰੂ ਜੀ ਤੋਂ ਮਹਾਰਾਜ ਕਹਿੰਦੇ ਅਸੀਂ ਸਦਾ ਹੀ ਕੁਰਬਾਨ ਜਾਂਦੇ ਹਾਂ। ਹੇ ਗੁਰਸਿੱਖੋ, ਸਾਨੂੰ ਸਦਾ ਵਾਰਨ ਜਾਣਾ ਚਾਹੀਦਾ ਹੈ, ਸਦਾ ਕੁਰਬਾਨ ਜਾਣਾ ਚਾਹੀਦਾ ਹੈ। ਜਿਨ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕਰਕੇ, ਰਹਿਮਤ ਕਰਕੇ, ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਧਾਰਨ ਕਰਕੇ ਸਾਡੇ ਹਿਰਦੇ ਅੰਦਰ ਨਾਮ ਦੀ ਦਾਤ ਪਰਪੱਕ ਕਰ ਦਿੱਤੀ ਹੈ। ਮਹਾਰਾਜ ਜੀ ਨੇ ਸਾਡੇ ਹਿਰਦੇ ਦਾ ਪਿਆਰ ਦੇਖ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ੀ ਹੈ। ਮਹਾਰਾਜ ਕਹਿੰਦੇ ਤਿਨਾਂ ਸਤਿਗੁਰੂ ਜੀ ਤੋਂ ਸਾਨੂੰ ਸਦਾ ਕੁਰਬਾਨ ਜਾਣਾ ਚਾਹੀਦਾ, ਬਲਿਹਾਰ ਜਾਣਾ ਚਾਹੀਦਾ। ਜਿਹੜੇ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਬੰਧਨਾਂ ਤੋਂ ਆਜ਼ਾਦ ਕਰਾ ਕੇ ਆਪਣੇ ਚਰਨਾਂ ਦੇ ਨਾਲ ਜੋੜਨ ਵਾਲੇ ਆ, ਮਹਾਰਾਜ ਸਾਹਿਬ ਜੀ ਤੋਂ ਸਦਾ ਸਾਨੂੰ ਬਲਿਹਾਰ ਜਾਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਤਿਤ ਪੁਣਾ ਤੇ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਓ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ, ਜਨ ਵਿਚਰਿਆ ਚਿਰੀ ਮਿਲਾਨਾ। ਧੰਨ ਧੰਨ ਸਤਿਗੁਰ ਜਿਨ ਨਾਮ ਦਿਰੜਾਇਆ, ਜਨ ਨਾਨਕ ਤਿਸ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।